ਸਾਡੇ 92 'ਚ ਜਿੰਨੇ ਘਰ ਸੀ ਬਹੁਤ ਅੱਛੇ ਬੀਬੇ ਲੋਕ ਸੀ ਉਹ। ਆਏ ਹੈ। ਖਜ਼ਾਨ ਤੋਂ ਅੱਛਾ। ਪ੍ਰਤਾਪ ਸਿੰਘ ਲੰਬੜਦਾਰ, ਮੱਸਾ ਸਿੰਘ ਡਾਕਟਰ, ਅਨੋਖ ਤੋਂ ਹੋਣੀ 5 ਭਰਾ ਸੀ। ਅਨੋਖ ਤੋਂ, ਬੂਟਾ ਤੋਂ, ਬਹਾਦਰ ਤੋਂ, ਲਾਲ ਸਿੰਘ। ਪੱਜੂ ਦਾ ਘਰ ਸੀ। ਪੱਜੂ ਤੇ ਮੇਜੂ ਭਰਾ ਸੀ ਦੋਵੇਂ। ਅੱਛਾ। ਇੱਕ ਉਹਨਾਂ ਦਾ ਘਰ ਸੀਗਾ, ਯਾਨੀ 9 ਘਰ ਸੀਗੇ ਸਿਰਫ 92 ਚ। 92। ਉਹ ਵੀ ਖੁਸ਼ਹਾਲ ਸੀ ਤੇ ਸਾਡੇ ਬਜ਼ੁਰਗ ਵੀ ਖੁਸ਼ਹਾਲ ਸੀ। ਤੇ ਜਿਹੜਾ ਸੀ ਨਾ ਪ੍ਰਤਾਪ ਸਿੰਘ ਲੰਬੜਦਾਰ ਤੇ ਮੱਸਾ ਸਿੰਘ ਡਾਕਟਰ, ਇੱਦਾਂ ਦੇ ਬੰਦੇ ਪੈਦਾ ਨਹੀਂ ਹੁੰਦੇ, ਬਹੁਤ ਮੁਸ਼ਕਿਲ ਪੈਦਾ ਹੁੰਦੇ ਆ। ਤੇ ਉਹਨਾਂ ਨੇ ਸਾਡੇ ਮਸਜਿਦ ਨੂੰ 500 ਰੁਪਇਆ ਦੇ ਕੇ ਆਏ ਸੀ। ਯਾਨੀ ਇਖਤਲਾਫ ਮਾਂ-ਬਦਾਦੇ ਦੀ ਗੱਲ ਦੱਸੀ ਹੋਈ ਇੰਨਾ ਸੀ ਕਿ ਭਾਵੇਂ ਫਰਕ ਹੀ ਸੀ, ਇੱਕ ਦੂਜੇ ਦੇ ਦੀਨ ਦਾ ਵੀ ਫਰਕ ਨਹੀਂ ਸੀ, ਯਾਨੀ ਤਨਕੀਦ ਹੈ ਨਹੀਂ, ਤਨਕੀਦ ਨਹੀਂ, ਇੰਨਾ ਪਿਆਰ ਮੁਹੱਬਤ ਸੀ। ਇਹ ਪਿਆਰ ਮੁਹੱਬਤ ਦੀਆਂ ਗੱਲਾਂ। ਵੰਡ ਜਦੋਂ ਹੋਈ ਹੈ ਨਾ ਹਿੰਦ ਪੰਜਾਬ ਦੀ, ਤੇ ਇਹਨਾਂ ਨੂੰ ਮਜਬੂਰਨ ਜਾਣਾ ਪਿਆ, ਆਪਣੇ ਸ਼ੌਕ ਨੂੰ ਨਹੀਂ ਉੱਠੇ ਇੱਥੋਂ। ਨਾ ਉਹਨਾਂ ਦਾ ਦਿਲ ਸੀ ਜਾਣ 'ਚ ਤੇ ਨਾ ਸਾਡਾ ਦਿਲ ਸੀ ਰਹਿਣ 'ਚ। ਵੰਡ ਹੋ ਗਈ, ਸਾਨੂੰ ਮਜਬੂਰਨ ਰਹਿਣਾ ਪਿਆ, ਉਹਨਾਂ ਨੂੰ ਮਜਬੂਰਨ ਜਾਣਾ ਪਿਆ। ਸ਼ੌਕ ਨੂੰ ਨਹੀਂ ਗਏ। ਅੱਛਾ। ਸਾਡੇ ਪਿੰਡ ਵਾਲੇ ਜਿਹੜੇ ਲੋਕ ਆ ਨਾ, ਜਿਹੜੇ ਸਾਡੇ ਲਾਗੇ ਵਾਲੇ ਜਿੰਨੇ ਵੀ ਗਏ ਆ ਨਾ, ਮਜਬੂਰਨ ਗਏ, ਸ਼ੌਕ ਨੂੰ ਨਹੀਂ ਗਏ। ਜਦੋਂ ਖਾਦ ਆਉਂਦੇ ਸੀ ਤੇ ਉਹਨਾਂ ਦੇ ਵਿੱਚ ਇਹੋ ਹੀ ਲਿਖਿਆ ਹੁੰਦਾ ਸੀ, ਯਾਰ ਉਹ ਦਿਨ ਕਿੱਥੋਂ ਲੱਭੀਏ ਜਿਹੜੇ ਇਕੱਠੇ ਆਪਾਂ ਰਹਿੰਦੇ ਸੀ। ਇੱਥੇ ਸਾਨੂੰ ਬੜੀਆਂ ਤਕਲੀਫਾਂ। ਸਾਨੂੰ ਖੈਰ ਨਹੀਂ ਇੰਨੀ ਆਈ, ਐਵੇਂ ਅੱਲਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰਦੇ ਆ, ਮਗਰ ਉਹਨਾਂ ਵਰਗੀ ਮੌਜ ਸਾਨੂੰ ਨਹੀਂ ਲੱਭੀ। ਤਕਲੀਫ ਐਡੀ ਨਹੀਂ ਆਈ, ਮਗਰ ਜਿਹੜੀ ਉਹਨਾਂ ਨਾਲ ਸਾਡਾ ਮੌਜ ਸੀ ਨਾ, ਉਹ ਨਹੀਂ ਮਿਲੀ। ਰਹਿਣ ਸਹਿਣ ਜੋ ਸੀ ਉਹਨਾਂ ਦਾ, ਰਹਿਣ ਸਹਿਣ, ਫਿਰ ਭੁੱਖ ਕੋਈ ਨਹੀਂ ਸੀ। ਪਤਾ ਨਹੀਂ ਕੁਦਰਤੀ ਤੌਰ ਉਹ ਰੋਂਦੇ ਗਏ। ਸਾਡੇ ਬਜ਼ੁਰਗ ਵੀ ਉਹਨਾਂ ਦੇ ਗਲ ਲੱਗ ਕੇ ਰੋਂਦੇ ਸੀ, ਉਹ ਇਹਨਾਂ ਦੇ ਗਲ ਲੱਗ ਕੇ ਰੋਂਦੇ ਸੀ। ਯਾਨੀ ਸ਼ੌਕ ਨੂੰ ਨਹੀਂ ਗਏ ਉਹ ਲੋਕ, ਸ਼ੌਕ ਨੂੰ ਨਹੀਂ ਗਏ। ਤੇ ਉਹਨੂੰ ਗੱਡੀ ਚੜਾਉਣ ਗਏ ਸਾਡੇ ਵਾਲਦ ਸਾਹਿਬ ਦੇ ਨਾਲ ਇੱਕ ਹੋਰ ਸੀਗਾ। ਅੱਛਾ। ਤੇ ਜਿਸਲੇ ਵਾਪਸ ਹੀ ਗਏ ਨਾ, ਮਤਲਬ ਕਿਤੇ ਜਾਣਾ ਪੈ ਗਿਆ ਮਜਬੂਰੀ ਨੂੰ, ਤੇ ਜੱਸਾ ਪਿਆ। ਅੱਛਾ। ਸਿੱਖਾਂ ਦਾ। ਅੱਛਾ। ਸਾਡੇ ਪਿੰਡ ਵਾਲੇ ਜਿਹੜੇ ਸੀ ਨਾ, ਸੌਦਾਗਰ ਦੇ ਬਹਾਦਰ ਤੇ ਇਹ ਖਜ਼ਾਨ ਸਿੰਘ ਕੇ ਲੜਕੇ, ਇਹਨਾਂ ਨੇ ਰੋਕਿਆ। ਅੱਛਾ। ਉਹਨਾਂ ਨੇ ਇਹਨਾਂ ਨੂੰ ਗਾਲਾਂ ਦਿੱਤੀਆਂ ਵੀ ਤੁਹਾਡੇ ਜਵਾਈ ਆ, ਕਿਉਂ ਬਚਾਉਂਦੇ ਇਹਨਾਂ ਨੂੰ। ਉਹਨਾਂ ਕਿਹਾ ਕੁਛ ਵੀ ਹੈ, ਸਾਡੇ ਭਰਾ ਆ, ਅਸੀਂ ਇਹਨਾਂ ਦੇ ਜਾਣਦੇ ਨਹੀਂ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਵੰਡ ਦਾ ਕਿੱਸਾ, ਪੰਜਾਬ ਦੀ ਕਹਾਣੀ। 47 ਤੋਂ ਪਹਿਲੇ ਆਪਾਂ ਕਿਸ ਤਰ੍ਹਾਂ ਰਹਿੰਦੇ ਸਾਂ, ਬਟਵਾਰੇ ਦੇ ਵਿੱਚ ਕੀ ਕੁਝ ਹੋਇਆ, ਔਰ ਅਜੋਕੇ ਸਮੇਂ ਦੇ ਵਿੱਚ ਪੰਜਾਬ ਦੇ ਕੀ ਹਾਲਾਤ ਨੇ, ਇਹ ਆਪ ਜੀ ਦੇ ਰੂਬਰੂ ਪੇਸ਼ ਕਰੀਦੇ ਆ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਅੱਜ ਦੀ ਕਹਾਣੀ ਵੱਲ ਵਧਦੇ ਆ। ਬਾਬਾ ਜੀ ਕੀ ਹਾਲ ਚਾਲ ਨੇ, ਠੀਕ ਹੋ? ਅਲਹਮਦੁਲਿल्लाह, ਅੱਲਾਹ ਪਾਕ ਦਾ ਸ਼ੁਕਰ ਹੈ। ਤਬੀਅਤ ਸੇ ਠੀਕ ਜੇ? ठीक है, अल्लाह का शुक्र है। कुछ है नहीं तबीयत ठीक, मगर अल्लाह का शुक्र है। शुक्राना शुक्राना। बाबा जी नाम की ਤੁਹਾਡਾ? मेरा नाम मोहम्मद सदीक है जी। ਮੁਹੰਮਦ ਸਦੀਕ जी। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ताजदीन। ਤਾਜਦੀਨ। ਦਾਦਾ ਜੀ ਦਾ ਨਾਮ ਯਾਦ ਆ? बिल्कुल। ਕੀ ਨਾਮ ਸੀ ਉਹਨਾਂ ਦਾ? झंडू। ਚੰਡੂ। हाँ। ਅੱਛਾ ਅੱਛਾ ਬਜ਼ੁਰਗੋ, ਤੁਸੀਂ अगे पूछ लो। ਅੱਛਾ ਅੱਗੇ ਵੀ ਯਾਦ ਆ? बल्ला बल्ले। ਪਰਦਾਦਾ ਜੀ ਦਾ ਨਾਮ? माना। ਮਾਣਾ। ਤੇ ਲੱਕੜ ਦਾਦਾ ਜੀ? ਉਹਨਾਂ ਦਾ ਨਾਂ ਸੀਗਾ ਕਰੀਮ ਬਖਸ਼। ਕਰੀਮ ਬਖਸ਼। ਉਹਨਾਂ ਦੇ ਵਾਲਿਦ ਦਾ ਨਾਂ ਸੀਗਾ ਸਦਰਦੀਨ। ਸਦਰਦੀਨ। ਉਦੋਂ ਅਸੀਂ ਪਹਿਲੇ ਵਕਤਾਂ 'ਚ ਝਬਾਲ ਦੇ ਰਹਿਣ ਵਾਲੇ ਆ। ਸਾਡੀ ਗੋਤ ਹੈਗੀ ਢਿੱਲੋਂ ਜੱਟ। ਢਿੱਲੋਂ ਹੋ ਤੁਸੀਂ? ਹਾਂਜੀ। ਵਾਹ ਜੀ ਵਾਹ। ਸਾਡੇ ਕੋਲ ਵੀ ਇੱਕ ਢਿੱਲੋਂ ਹੈਗੇ, ਬੁਲਾਉਂਦੇ ਅਸੀਂ, ਮਿਲਵਾਉਂਦੇ ਤੁਹਾਨੂੰ ਉਹਨਾਂ ਨਾਲ। ਤੇ ਸਾਡੀ ਉੱਥੇ 180 ਕਮਾਂ ਜ਼ਮੀਨ ਸੀ। ਅੱਛਾ। ਝਬਾਲ ਇਲਾਕਾ ਮਾਝੇ ਦਾ ਸੀ ਸਾਡਾ। ਅੱਛਾ। ਸਾਡੇ ਬਜ਼ੁਰਗ ਉਹ ਜ਼ਮੀਨ ਛੱਡ ਕੇ ਸਾਡੇ ਦਾਦਾ ਜੀ ਅੰਮ੍ਰਿਤਸਰ ਜਾ ਕੇ ਸਿਲਾਈ ਦਾ ਕੰਮ ਸਿੱਖਿਆ। ਅੱਛਾ। ਤੇ ਉਹ ਫਿਰ ਉੱਥੋਂ ਕੰਮ ਸਿੱਖ ਕੇ ਸਿਲਾਈ ਦਾ। ਤੇ ਇਹ ਜਿਹੜੇ ਤੁਹਾਡੇ ਭਾਈ, ਸਾਡੇ ਵੀ ਉਹ ਭਾਈ ਸੀਗੇ, ਕਿਉਂਕਿ ਸਾਡੇ ਸਿੱਖਾਂ ਤੋਂ ਮੁਸਲਮਾਨ ਹੋਏ। ਅੱਛਾ। ਸਾਡੇ ਬਜ਼ੁਰਗ ਦਾਦਾ ਪੜਦਾਦਾ ਸਿੱਖਾਂ ਤੋਂ ਮੁਸਲਮਾਨ ਹੈ, ਤਾਂ ਢਿੱਲੋਂ ਦਾਦਾ। ਅੱਛਾ। ਇੱਥੇ ਆ ਗਏ ਉਹ। ਫਿਰ ਸਾਡੇ ਬਜ਼ੁਰਗ ਜਿਹੜੇ ਸੀ, ਸਾਡੇ ਦਾਦਾ ਜੀ, ਮੇਰੇ ਦਾਦਾ ਜੀ ਝੰਡੂ,
ਉਹਨਾਂ ਨੂੰ ਇਹ ਨਾਲ ਲੈ ਕੇ ਆਏ ਇੱਥੇ ਵੀ ਉੱਥੇ ਚਲੋ ਤੁਸੀਂ ਹੁਣ ਸਿਲਾਈ ਦਾ ਕੰਮ ਕਰ ਲਿਓ, ਉੱਥੋਂ ਕਿੱਥੋਂ ਲੱਭਾਂਗੇ। ਅੱਛਾ, ਇਹ ਜਦੋਂ ਪਿੰਡ ਆਬਾਦ ਹੋਇਆ ਨਾ ਝਬਾਲ, ਚਵਾਲ। ਹਾਂ, ਉਦੋਂ ਉਹ ਆਏ ਉੱਧਰੋਂ ਤੇ ਸਾਡੇ ਦਾਦਾ ਜੀ ਉਹਨਾਂ ਦੇ ਨਾਲ ਆਏ। ਅੱਛਾ। ਇੱਥੇ ਫਿਰ ਰਹਿ ਆਣ ਕੇ ਇੱਥੋਂ 92 ਚੱਕ ਦੀ ਇਹਨਾਂ ਦੀ ਰਿਸ਼ਤੇਦਾਰੀ ਸੀ ਝਬਾਲ ਵਾਲਿਆਂ ਦੀ। ਅੱਛਾ। ਚੀਮਿਆਂ ਨਾਲ, ਜੱਟਾਂ ਨਾਲ, ਉਹ ਲੈ ਕੇ ਉੱਥੇ ਚਲੇ ਗਏ 92। ਉਹ ਪਿੰਡ ਆਬਾਦ ਕੀਤਾ। ਅੱਛਾ। ਜਦੋਂ ਉਹ ਪਿੰਡ ਆਬਾਦ ਕੀਤਾ 92 ਤੇ ਫਿਰ ਸਾਡੇ ਵਾਲਿਦ ਸਾਹਿਬ ਨੂੰ ਉਹ ਲੈ ਗਏ ਉੱਥੇ। ਅੱਛਾ। ਸਿਫਾਰਿਸ਼ ਕੀਤੀ ਵੀ ਸਾਨੂੰ ਦੇ ਦਿਓ, ਸਾਨੂੰ ਦੇ ਦਿਓ ਮੀਆਂ ਹੋਣੀ। ਹਾਂ। ਅੱਛਾ। ਫਿਰ ਇਹਨਾਂ ਨੂੰ ਉੱਥੇ ਲੈ ਗਏ। ਅਸੀਂ ਇੱਥੋਂ ਦੇਸ਼ ਜਾਂਦੇ ਰਹੇ ਹਾਂ। ਅੱਛਾ। ਜ਼ਮੀਨ ਛੱਡ ਕੇ ਆਏ, ਤਰਨਤਾਰਨ ਸਾਡਾ ਮਕਾਨ ਸੀ, ਉਹਦੇ ਕਲੇਮ ਦਿੱਤੇ। ਇੱਥੇ ਸਾਨੂੰ ਸਵਾ ਕਿੱਲਾ ਜ਼ਮੀਨ, ਇੱਕ 3 ਕਿੱਲੇ ਸੀ ਜਿਹਦਾ ਸਵਾ ਪਿਆ ਠੀਕਰੀ ਵਾਲੇ ਪੁਲ ਦੇ ਨਾਲ। ਅੱਛਾ। ਬਾਕੀ ਜਿਹੜੀ ਸੀ 180 ਕਮਾ ਜ਼ਮੀਨ, ਉਹ ਇੱਦਾਂ ਹੀ ਜਿਵੇਂ ਰੋਡ ਵਾਲ ਗਈ, ਗੈਰ ਲਾਟੀਆਂ ਚ ਇਹ ਉਹ। ਇੱਥੇ ਵੀ 3 ਕਿੱਲਿਆਂ ਦਾ ਸਵਾ ਕਿੱਲਾ ਪਿਆ ਸਾਨੂੰ। ਉਹ ਸਵਾ ਕਿੱਲਾ 2 ਭਾਈਆਂ ਦਾ ਸੀ। 4-4 ਕਨਾਲਾਂ 5-5 ਆਈ, ਉਹ ਵੇਚ ਲਈ। ਇੱਥੋਂ ਫਿਰ ਜਿਸਲੇ 92 ਚਲੇ ਗਏ ਸਾਡੇ ਵਾਲਿਦ ਸਾਹਿਬ, ਉਹ ਜਿਹੜੇ ਲੋਕ ਸੀ 92 ਦੇ ਰਹਿਣ ਵਾਲੇ, 92 ਚ ਰਹਿਣ ਵਾਲੇ, ਪਿੱਛੋਂ ਆਏ ਦੇਸ਼ੋਂ। ਅੱਛਾ। ਉਹ ਬੰਦੇ ਆਪਸ ਵਿੱਚ ਇੱਥੇ ਵੀ ਮਿਲ ਜੁਲ ਕੇ ਰਹਿੰਦੇ ਸੀ, ਉੱਥੇ ਵੀ ਬੜਾ ਪਿਆਰ ਪ੍ਰੇਮ ਇਸ ਤਰ੍ਹਾਂ ਰਹਿੰਦੇ ਸੀ ਕਿ ਸਕਿਆਂ ਨਾਲੋਂ ਵੱਧ ਸੀ। ਅੱਛਾ। ਸਾਡੇ 92 ਚ ਜਿੰਨੇ ਘਰ ਸੀ ਬਹੁਤ ਅੱਛੇ ਬੀਬੇ ਲੋਕ ਸੀ। ਉਹ ਆਏ ਹੈ। ਖਜ਼ਾਨ ਤੋਂ ਅੱਛਾ। ਪ੍ਰਤਾਪ ਸਿੰਘ ਲੰਬੜਦਾਰ, ਮੱਸਾ ਸਿੰਘ ਡਾਕਟਰ, ਅਨੋਖ ਤੋਂ ਹੋਣੀ 5 ਭਰਾ ਸੀ। ਅਨੋਖ ਤੋਂ, ਬੂਟਾ ਤੋਂ, ਬਹਾਦਰ ਤੋਂ, ਲਾਲ ਸਿੰਘ। ਪੱਜੂ ਦਾ ਘਰ ਸੀ, ਪੱਜੂ ਤੇ ਮੇਜੂ ਭਰਾ ਸੀ ਦੋਵੇਂ। ਅੱਛਾ। ਇੱਕ ਉਹਨਾਂ ਦਾ ਘਰ ਸੀਗਾ, ਯਾਨੀ 9 ਘਰ ਸੀਗੇ ਸਿਰਫ 92 ਚ। 92। ਅੱਛਾ। 5 ਮਰਬੇ ਸੀ ਜ਼ਮੀਨ, ਰਕਬਾ 9 ਹੀ ਘਰ ਸੀ ਉੱਥੇ ਰਹਿੰਦੇ। ਅੱਛਾ। ਉਹ ਵੀ ਖੁਸ਼ਹਾਲ ਸੀ ਤੇ ਸਾਡੇ ਬਜ਼ੁਰਗ ਵੀ ਖੁਸ਼ਹਾਲ ਸੀ। ਇਹ ਸੀ ਕਿ ਉਹ ਮਾਮਲਾ ਸਾਡੇ ਬਾਪ ਕੋਲ ਲੈ ਕੇ ਧਾਰਦੇ ਹੁੰਦੇ ਸਨ। ਅੱਛਾ। ਉਹ ਇਸ ਤਰ੍ਹਾਂ ਸੀ ਕਿ ਉਹਨਾਂ ਦੀ ਤੇ ਫਸਲ ਤੇ ਆਉਣੇ ਤੇ ਸਾਡੇ ਬਜ਼ੁਰਗ ਰੋਜ਼ ਕਮਾਉਂਦੇ ਸੀ। ਕਿਤੇ 10 ਰੁਪਏ ਜ਼ਰੂਰਤ ਪੈਣੀ ਤੇ ਉਹਨਾਂ ਨੇ ਫੜ ਲੈਣੇ। ਤੇ ਪਿਆਰ ਪ੍ਰੇਮ ਮੁਹੱਬਤ ਇੰਨਾ ਸੀ ਵੀ ਜਦੋਂ ਗਏ ਆ ਇੱਧਰੋਂ, ਅੱਛਾ, ਉਦੋਂ ਕਤਲੇਆਮ ਸ਼ੁਰੂ ਹੋਈ ਆ। ਹਾਂ, ਹੋਈ ਇਸ ਤੋਂ ਵੀ ਇਹ ਜਿਹੜੇ ਸੀ ਨਾ, ਹੁਣ ਪਤਾ ਨਹੀਂ ਹੈ ਸਾਡੀ ਵੀਡੀਓ ਜਾਵੇ ਤੇ ਉਹ ਬੁਰਾ ਮਹਿਸੂਸ ਕਰਨ। ਤੁਸੀਂ ਬਜ਼ੁਰਗੋ ਜੋ ਤੁਸੀਂ ਵੇਖਿਆ, ਜੋ ਸੀਨਾ ਬਸੀਨਾ ਸੁਣਿਆ, ਠੀਕ ਹੈ, ਉਹ ਤੁਸੀਂ ਹਕੀਕਤ ਬਿਆਨ ਕਰਦੇ ਨੇ। ਉਹ ਠੀਕ ਹੈ ਜੀ, ਹਕੀਕਤ ਬਿਆਨ ਕਰਨੀ ਆ। ਤੁਹਾਡੇ ਉਹ ਭਾਈ ਆਏ ਸੀ 1.5 ਸਾਲ ਇੱਥੇ ਰਹਿ ਕੇ ਗਏ। ਅੱਛਾ। ਜਿਹੜੀ ਉਹਨਾਂ ਨੇ ਗੱਲ ਸਾਨੂੰ ਸੁਣਾਈ ਉਹਨਾਂ ਕਹੀ ਦੱਸਿਓ ਨਾ। ਜਿਹੜੀ ਉਹ ਗੱਲ ਸੁਣਾ ਕੇ ਗਏ ਉਹਨਾਂ ਦੱਸਿਓ ਨਾ। ਉਹ ਤੁਸੀਂ ਬਾਅਦ 'ਚ ਜਾਓਗੇ ਤਾਂ ਉੱਥੇ ਦੱਸਾਂਗੇ, ਇੱਥੇ ਨਹੀਂ ਦੱਸਣ ਵਾਲੀ। ਅੱਛਾ, ਨਹੀਂ ਤੁਸੀਂ ਦੱਸੋ, ਕੋਈ ਗੱਲ ਇੱਥੇ ਨਹੀਂ ਨਾ ਦੱਸਣ ਵਾਲੀ। ਅੱਛਾ, ਇੱਥੇ ਦੱਸਣ ਵਾਲੀ। ਇੱਥੇ ਅਸੀਂ ਦੱਸੀਏ ਤੇ ਉਹਨਾਂ ਨੂੰ ਤਕਲੀਫ ਪਹੁੰਚਣੀ ਹੈ। ਹਕੂਮਤ ਤੁਹਾਡੀ ਨਹੀਂ ਉੱਥੇ ਹੈਗੀ ਆ। ਨਹੀਂ, ਹੁਣ ਸਾਡੀ ਤੇ ਅਸੀਂ ਤੇ ਇੱਥੇ ਦੇ ਹੀ ਆ। ਨਹੀਂ, ਉੱਥੇ ਵੀ ਜਿਹੜੇ ਤੁਹਾਡੇ ਭਾਈ ਉੱਥੇ ਵੀ ਸਾਡੀ ਨਹੀਂ ਹੈ ਹਕੂਮਤ। ਉੱਥੇ ਵੀ ਜਿਹਨਾਂ ਦੀ ਹੈਗੀ ਆ ਨਾ, ਇਹ ਉਹਨਾਂ ਦਾ ਤਰਾਜ਼ਾ ਸੀ। ਅਸੀਂ ਇਹਦੇ ਗੱਲ ਕਰੀਏ ਉਹਨਾਂ ਨੂੰ ਤਕਲੀਫ ਪਹੁੰਚਾਉਣਗੇ। ਉਹ ਸਾਡੇ ਨਾਲ ਤਾਂ ਉਹਨਾਂ ਦਾ ਪਿਆਰ ਹੈ, ਅਸੀਂ ਕਿਉਂ ਉਹਨਾਂ ਨੂੰ ਤਕਲੀਫ ਪਹੁੰਚਾਈਏ ਜੀ। ਹਕੀਕਤ ਹੈ। ਹਾਂਜੀ, ਇਸ ਵਾਸਤੇ ਅਸੀਂ ਉਹ ਗੱਲ ਇੱਥੇ। ਅੱਛਾ ਬਜ਼ੁਰਗੋ, ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਤੁਹਾਡੇ ਕੋਲ ਕੋਈ ਸਵਾਲ ਵੀ ਨਹੀਂ ਪੁੱਛਿਆ ਔਰ ਤੁਸੀਂ ਬਿਲਕੁਲ ਹਰ ਚੀਜ਼ 4-5 ਮਿੰਟਾਂ ਦੇ ਵਿੱਚ ਬੜੇ ਹੀ ਪਿਆਰ ਦੇ ਨਾਲ ਸਾਡੇ ਸਾਹਮਣੇ ਰੱਖ ਦਿੱਤੀ, ਜਿਸ ਤੋਂ ਸਾਫ਼ ਮਹਿਸੂਸ ਹੁੰਦਾ ਹੈ ਕਿ ਉਹ ਵੇਲਾ ਤੁਹਾਨੂੰ ਅੱਜ ਵੀ ਯਾਦ ਆ। ਇੰਨਾ ਕਿ ਯਾਦ ਹੈ ਕਿ ਜਿਸਲੇ ਕਤਲੇਆਮ ਸ਼ੁਰੂ ਹੋਈ ਹੈ ਨਾ, ਇਹ ਹੋਈ ਆ ਉਹਨਾਂ ਤੋਂ, ਜਿਨ੍ਹਾਂ ਦੀ ਅੱਜ ਹਕੂਮਤ ਆ ਉੱਥੇ। ਉਹਨਾਂ ਨੇ ਇਹ ਜਿਹੜੀ ਤੁਹਾਡੀ ਕੌਮ ਸੀ ਨਾ, ਸਾਡੀ ਕੌਮ ਤੁਹਾਡੀ ਕੋਈ ਜੱਟ ਗਏ ਸੀ। ਅੱਛਾ, ਇਹ ਜਿਹੜੀ ਸਾਡੀ ਕੌਮ ਜਾਂ ਤੁਹਾਡੀ ਆ, ਇਹਨਾਂ ਦਾ ਕੰਮ ਸੀ ਲਕੀਰ ਵਾਲੀ ਆ ਲੰਘ ਬਈ, ਆ ਮੈਂ ਨੱਕਾ ਬੰਨਿਆ, ਹਾਂ ਤੂੰ ਤੋੜ ਕੇ ਵਿਖਾ, ਚੱਲ ਉੱਥੇ ਲੜਾਈ ਸ਼ੁਰੂ। ਲੜਾਈ ਬਹਾਦਰ ਕੌਮ ਸੀ। ਉਹ ਇਹਨਾਂ ਨੂੰ ਗਾੜੀ ਕਰਕੇ ਤੇ ਸਾਨੂੰ ਮੁਸਲਮਾਨਾਂ ਨੇ ਨਾਲ ਲੜਾਇਆ। ਸਹੀ, ਸਾਨੂੰ ਤੇ ਤੁਹਾਨੂੰ ਲੜਾਇਆ। ਮਗਰ ਇਹਨਾਂ ਲੋਕਾਂ ਨੇ ਜਿਹੜੇ ਸਾਡੇ ਇੱਥੇ ਰਹਿਣ ਵਾਲੇ ਸੀ, ਅੱਛਾ, ਇੰਨਾ ਪਿਆਰ ਮੁਹੱਬਤ ਸੀ, ਇੱਥੇ ਜ਼ੋਰ ਸੀਗਾ
ਤੁਹਾਡੀ ਬਰਾਦਰੀ ਦਾ। ਅੱਛਾ ਇਹ ਜਿੰਨੇ ਪਿੰਡ ਸੀ ਨਾ ਸਾਡੇ ਦੁਆਲੇ ਸਿੱਖਾਂ ਦੇ, ਅੱਛਾ ਸਾਡੇ ਲਾਗੇ ਇੱਕ ਦੋ ਪਿੰਡ ਜਿਹੜੇ ਮੁਸਲਮਾਨਾਂ ਦੇ ਵੀ ਸੀ। ਅੱਛਾ ਸਾਡੇ ਪਿੰਡ ਵਿੱਚ ਥੋੜ੍ਹੇ ਜਿਹੇ ਘਰ ਸੀ ਮੁਸਲਮਾਨਾਂ ਦੇ, ਤੇ ਉਹ ਸਾਨੂੰ ਬਾਹਰ ਨਹੀਂ ਜਾਣ ਦਿੰਦੇ ਅੱਛਾ ਕਿ ਜੇ ਦੂਸਰੇ ਪਿੰਡ ਵਾਲਾ ਕੋਈ ਤੁਹਾਨੂੰ ਮਾਰ ਗਿਆ ਤਾਂ ਫਿਰ ਮੈਂ ਬੜੀ ਮਾੜੀ ਕੰਮ ਖਰਾਬ ਹੋ ਜਾਣਾ। ਇਸ ਵਾਸਤੇ ਤੁਸੀਂ ਬਾਹਰ ਨਹੀਂ ਜਾਣਾ, ਤੁਸੀਂ ਬਾਹਰ ਨਹੀਂ ਜਾਣਾ। ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਅਸੀਂ ਤੁਹਾਨੂੰ ਘਰ ਪਹੁੰਚਾਵਾਂਗੇ। ਅੱਛਾ ਕਿਉਂਕਿ ਤੁਸੀਂ ਥੋੜ੍ਹੇ ਘਰ ਹੋ ਸਕਦਾ ਸਾਡਾ ਜੱਸਾ ਪਵੇ ਤੁਹਾਨੂੰ ਤਕਲੀਫ ਪਹੁੰਚਾਵੇ। ਯਾਨੀ ਇੰਨਾ ਇੱਕ ਦੂਸਰੇ ਦਾ ਖਿਆਲ ਸੀ, ਪਿਆਰ ਵੀ ਸੀ ਤੇ ਖਿਆਲ ਵੀ ਸੀ। ਖਿਆਲ ਵੀ ਸੀ। ਤੇ ਜਿਹੜਾ ਸੀ ਨਾ ਪ੍ਰਤਾਪ ਸਿੰਘ ਲੰਬੜਦਾਰ ਤੇ ਮੱਸਾ ਸਿੰਘ ਡਾਕਟਰ, ਇੱਦਾਂ ਦੇ ਬੰਦੇ ਪੈਦਾ ਨਹੀਂ ਹੁੰਦੇ, ਬਹੁਤ ਮੁਸ਼ਕਿਲ ਪੈਦਾ ਹੁੰਦੇ ਆ। ਸਾਡਾ ਸਟੇਸ਼ਨ ਪਕਾਨਾ, ਉੱਥੋਂ ਇੱਕ ਰਸਤਾ ਜਾਂਦਾ ਸੀ, ਉਹ ਨਕਸ਼ਾ ਬਣਾ ਕੇ ਲਿਆ ਸੀ। ਤੁਹਾਡਾ ਉਹ ਬਰਾਦਰ ਜਿਹੜਾ 1.5 ਸਾਲ ਦਾ ਬੱਚਾ ਗਿਆ ਸੀ, ਉਹਨਾਂ ਨੇ ਦੱਸਿਆ ਸੀ ਅੱਛਾ ਵੀ ਇੱਥੋਂ ਇਹ ਰਸਤਾ ਜਾਂਦਾ, ਇੱਥੇ ਸਾਡੇ ਤਖਤਪੋਸ਼ ਹੁੰਦੇ ਸੀ, ਇੱਥੇ ਸਾਡਾ ਗੁਰਦੁਆਰਾ ਹੁੰਦਾ ਸੀ, ਅਜੇ ਵੀ ਹੈਗਾ। ਅੱਛਾ ਗੁਰਦੁਆਰਾ ਹੈਗਾ? ਹਾਂਜੀ ਸਾਡੇ ਪਿੰਡ ਦਾ। ਠੀਕ ਹੈ। ਤੇ ਉਹ ਨਕਸ਼ਾ ਬਣਾ ਕੇ ਲਿਆ। ਫਿਰ ਉਹਨਾਂ ਨੇ ਦੱਸਿਆ ਸੀ ਆਹ ਘਰ ਕਿਹਦਾ, ਮੈਂ ਕਿਹਾ ਜੀ ਇਹ ਫਲਾਂ ਦਾ ਆ, ਫਲਾਂ ਦਾ ਹੈ, ਫਲਾਂ ਦਾ। ਕਿਉਂਕਿ ਉਹ ਸਾਡੇ ਵਕਤਾਂ ਦਾ ਹੁਣ ਬੰਦਾ ਕੋਈ ਲੱਭਦਾ। ਅੱਛਾ ਤੁਹਾਡਾ ਜਨਮ ਕਿਹੜੇ ਪਿੰਡ 'ਚ ਹੋਇਆ ਸੀ? ਜਨਮ ਮੇਰਾ 92 'ਚ ਹੋਇਆ। ਤੁਹਾਡਾ ਜਨਮ 92 'ਚ ਹੋਇਆ। ਹਾਂ। ਵੈਸੇ ਤੁਹਾਡੇ ਵਾਲਦ ਸਾਹਿਬ ਜਿਹੜੇ ਸੀ ਉਹ ਆਏ ਸੀ ਕਿਹੜੇ ਪਿੰਡ ਦਾ ਨਾਂ ਲਿਆ ਤੁਸੀਂ? ਚਬਾਲ 'ਚ। ਦਾਦਾ ਜੀ ਆਏ ਸੀ। ਦਾਦਾ ਤੁਹਾਡਾ ਆਇਆ ਸੀ ਚਬਾਲ 'ਚ? ਸਾਡੇ ਬਾਪ ਦਾ ਜਨਮ ਚਬਾਲ ਦਾ ਇਸ ਦਾ। ਅੱਛਾ ਅੱਛਾ। ਦਾਦੇ ਦਾ ਜਨਮ ਉਸ ਚਬਾਲ ਦਾ ਦੇਸ਼, ਉਧਰ ਦੇਸ਼ ਦਾ ਤੁਹਾਡੇ। ਅੱਛਾ ਇਹ ਕੀ ਗੱਲ ਆ, ਮਤਲਬ ਕਿ ਅੱਜ ਵੀ ਹਾਲਾਂਕਿ ਵੰਡ ਨੂੰ 74 ਵਰੇ ਹੋ ਗਏ ਨੇ, ਠੀਕ ਹੈ, ਅੱਜ ਵੀ ਤੁਸੀਂ ਉਸ ਧਰਤੀ ਨੂੰ ਦੇਸ਼ ਕਹਿ ਰਹੇ ਹੋ, ਇਹ ਕੀ, ਇਹਦੀ ਕੀ ਫਿਲਾਸਫੀ ਕੀ ਹੈ? ਯਾਨੀ ਸਾਡਾ ਪਹਿਲੋਂ ਤੋਂ ਜਿਹੜਾ ਦਾਦਾ ਪੜਦਾਦਾ ਉਹ ਰਹਿੰਦੇ ਸੀ ਤੇ ਦੇਸ਼ ਤੇ ਸਾਡਾ ਫਿਰ ਉਹੀ ਹੈ ਨਾ। ਹਾਂ ਹੁਣ ਸਾਡਾ ਦੇਸ਼ ਇਹ ਆ, ਸਾਡਾ ਜਿਹੜਾ ਅਸਲ ਦਾਦਾ ਪੜਦਾਦਾ ਦਾ ਸੀ ਨਾ, ਜਿਹੜੇ 4-5 ਨਾਂ ਗਣਾਏ ਉੱਥੇ ਹੀ ਰਹੇ ਸਨ। ਉੱਥੇ ਰਹੇ ਸਨ ਚਬਾਲ 'ਚ ਬਹੁਤ ਦੇਰ। ਇਲਾਕਾ ਮਾਝੇ ਦਾ ਸੀ, ਸੁਰ ਸਿੰਘ ਵਾਲਾ ਚਬਾਲ ਸੀ, ਸਿੱਖ ਦੇ ਨਾਂ ਤੇ ਸੀ। ਅੱਛਾ ਸੁਰ ਸਿੰਘ ਵਾਲਾ ਚਬਾਲ। ਹਾਂਜੀ। ਅੱਛਾ ਤੁਹਾਡਾ ਜਨਮ 92 'ਚ ਹੋਇਆ। ਜੀ ਜੀ। ਵੈਸੇ ਤੇ ਤੁਸੀਂ ਗੱਲਾਂ ਤੋਂ ਮੈਂ ਤੁਹਾਡਾ ਹਿਸਾਬ ਲਾ ਲਿਆ ਕਿ ਤੁਹਾਡਾ ਆਪਸ 'ਚ ਪ੍ਰੇਮ ਪਿਆਰ ਬਹੁਤ ਸੀ। ਬਿਲਕੁਲ। ਲੇਕਿਨ ਉਸ ਵੇਲੇ ਦਾ ਵਸੇਬ ਕਿੱਦਾਂ ਦਾ ਸੀ? ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ? 92 ਚੱਕ ਦੀ ਗੱਲ ਸੀ। ਹਿੰਦੂ ਹੈ ਹੀ ਕੋਈ ਨਹੀਂ ਸੀ ਇੱਥੇ। ਅੱਛਾ ਹਿੰਦੂ ਨਹੀਂ ਸੀਗੇ, ਮੁਸਲਮਾਨ ਸੀ ਤੇ ਸਿੱਖ ਸੀ। ਤੇ ਇੰਨਾ ਪ੍ਰੇਮ ਤੇ ਪਿਆਰ ਸੀ ਵੀ ਸਾਡੇ ਸਾਹਮਣੇ ਉਹ ਝਟਕਾ ਨਹੀਂ ਸੀ ਕਰਦੇ। ਉਹਨਾਂ ਦੇ ਸਾਹਮਣੇ ਅਸੀਂ ਦੇਵਾ ਨਹੀਂ ਸੀ ਕਰਦੇ ਗਏ। ਅਸੀਂ ਮਤਲਬ ਕਰਨਾ ਤੇ ਪਰਦੇ ਨਾ ਕਰ ਲੈਣੀ ਆ, ਉਹਨਾਂ ਨੇ ਰੋਕਣਾ। ਅੱਛਾ ਉਹਨਾਂ ਨੇ ਕਰਨਾ ਤੇ ਪਰਦੇ 'ਚ ਕਰਨਾ, ਸਾਡੇ ਸਾਹਮਣੇ ਨਹੀਂ ਕਰਨਾ। ਸਹੀ। ਯਾਨੀ ਸਾਡਾ ਉਹਨਾਂ ਦਾ ਆਪਣੇ ਦੀਨ ਦਾ ਫਰਕ ਸੀ, ਮਗਰ ਇਖਤਲਾਫ ਕੋਈ ਨਹੀਂ। ਇਖਤਲਾਫ ਕੋਈ ਨਹੀਂ ਸੀ। ਪ੍ਰਤਾਪ ਸਿੰਘ ਲੰਬੜਦਾਰ ਨੇ ਘੋੜੀ ਦੇ ਕਾਠੀ ਪਾਈ ਹੁੰਦੀ ਸੀ, ਤੇ ਉਰਲੇ ਬੰਨੇ ਉਹਦੇ ਘਰਾਂ ਤੋਂ ਸੜਕ ਜਾਂਦੀ ਸੀ। ਅੱਛਾ। ਉੱਥੇ ਉਹਨੇ ਸ਼ਾਮ ਨੂੰ ਬਹਿ ਜਾਣਾ। ਅਗਲੇ ਪਿੰਡ 14 ਕਰਨੈਲ ਜਿਹੜੇ ਪਿੰਡ ਸੀ ਨਾ, ਦੂਰ ਦੂਰ ਤੋਂ ਇੱਥੇ ਆਣ ਕੇ ਲੋਕੀ ਗੱਡੀ ਚੜ੍ਹਦੇ ਸੀ। ਅੱਛਾ। ਜਿਹੜੀ ਬੀਬੀ ਉਤਰਨੀ ਨਾ ਕੱਲੀ ਦੁਕੱਲੀ ਤੇ ਸ਼ਾਮ ਪਈ ਹੋਣੀ, ਉਹਨੇ ਕਹਿਣਾ ਭਲੀ ਵਾਰ ਮੈਂ ਨਹੀਂ ਜਾਣ ਦੇਣਾ। ਮੈਂ ਕਹਿਣਾ ਨਹੀਂ ਬਾਬਾ ਮੈਂ ਜਾਣਾ, ਜਾਂ ਚਾਚਾ ਮੈਂ ਜਾਣਾ, ਮੈਨੂੰ ਜ਼ਰੂਰੀ ਆ। ਉਹਨੇ ਕਹਿਣਾ ਇੱਥੇ ਬੀਬੀ ਠਹਿਰ ਜਾ। ਘੋੜੀ ਲਿਆਉਣੀ। ਅੱਛਾ। ਉਹਦੇ ਤੇ ਪਾਉਣਾ ਵੀ ਮੈਂ ਤੇ ਬਾਬਾ ਜੀ ਕਦੀ ਬੈਠੀ ਨਹੀਂ ਘੋੜੀ ਤੇ ਚਾਚਾ। ਆਖਿਆ ਬੈਠ ਲੈ ਸਹੀ। ਤੇ ਘੋੜੀ ਇਸ ਤਰ੍ਹਾਂ ਦੀ ਕਰਮ ਵਾਲੀ ਸੀ ਵੀ ਜਦੋਂ ਨੂੰ ਭਾਵੇਂ ਨਿਆਣਾ ਉੱਤੇ ਬਾਅਦ ਜਿਹਨੂੰ ਲਈ ਜਾ ਉਦੋਂ ਨੂੰ ਚਲੀ ਗਈ ਆ। ਜਦੋਂ ਉੱਥੇ ਚਲੀ ਗਈ ਆ 14 ਕਰਨੈਲ, 4 ਮੀਲ, 6 ਮੀਲ, 2 ਮੀਲ, ਤੇ ਘੋੜੀ ਦੀ ਲਗਾਮ ਉੱਤੇ ਸੁੱਟਦੇ, ਭਾਵੇਂ ਤੁਹਾਡੇ ਵਰਗੇ 10 ਬੰਦਾ 20 ਮਗਰ ਲੱਗ ਜਾਣ, ਘੋੜੀ ਨੂੰ ਕੋਈ ਨਹੀਂ ਵੜਦਾ। ਪ੍ਰਤਾਪ ਸਿੰਘ ਦੀ ਖੁਰਲੀ ਤੇ ਆ ਕੇ ਖੜੋਂਦੀ ਸੀ। ਵਾਹ। ਲਾਲ ਰੰਗ ਦੀ ਘੋੜੀ ਸੀ। ਅੱਛਾ। ਤੇ ਇੰਨੀ ਸਿਆਣੀ ਸੀ ਵੀ ਉਹਨੇ ਰਾਹ 'ਚ ਨਹੀਂ ਖਲੋਣਾ, ਨਾ ਉਹਨੂੰ ਕੋਈ ਫੜ ਸਕਦਾ। ਇਹ ਕੰਮ ਪ੍ਰਤਾਪ ਸਿੰਘ ਲੰਬੜਦਾਰ ਦਾ। ਇਹੋ ਜਿਹੇ ਬੰਦੇ ਜੰਮਦੇ ਆ? ਨਹੀਂ ਜੰਮਦੇ। ਨਹੀਂ ਜੰਮਦੇ। ਡਾਕਟਰ ਮੱਸਾ ਸਿੰਘ ਬੜਾ ਸਿਆਣਾ ਸੀ, ਡਾਕਟਰ ਸੀਗਾ। ਚੌਕ ਜਿੱਥੇ ਗੁਰਦੁਆਰਾ ਉਹਦੇ ਨਾਲ ਹੀ ਉਹਦਾ ਘਰ ਸੀਗਾ। ਅੱਛਾ। ਕਿ ਕਿਸੇ ਗਰੀਬ ਆਦਮੀ ਨੂੰ ਜੇ ਦਵਾਈ ਦੇਣੀ ਪਈ ਤਾਂ ਮੁਫਤ ਵੀ ਦੇ ਦੇਣੀ। ਮੁਫਤ ਵੀ ਦੇ ਦੇਣੀ। ਐਸੀ ਵਸੇਬ। ਇਹ ਸੀ ਵਸੇਬ। ਇੰਨੇ ਕੁ ਸੀ ਕਿ ਅੱਜ ਤੱਕ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉਹ ਆਉਂਦੇ ਆ ਤੇ ਸਾਨੂੰ ਯਾਦ ਕਰਦੇ ਤੇ ਮਿਲਦੇ ਆ। ਉਹਨਾਂ ਨੇ ਨਾਂ ਲਿਖ ਕੇ ਘੱਲੇ ਸੀ ਆਪਣੇ,
ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਫਲਾਂ ਬਜ਼ੁਰਗ ਹੈਗੇ ਆ? ਉਹਨਾਂ ਆਖਿਆ ਨਹੀਂ ਜੀ ਫੌਤ ਹੋ ਗਿਆ। ਲਾਲ ਸੋਂ ਇਕੱਲਾ ਹੀ ਰਹਿੰਦਾ ਸੀ, ਅਨੋਖ ਸੋਂ, ਮੱਖਣ ਸੋਂ, ਬਹਾਦਰ ਸੋਂ ਸਭ ਫੌਤ ਹੋ ਗਿਆ। ਬੀਬੀਆਂ ਦੇ ਨਾਂ ਹੁਣ ਮੈਨੂੰ ਭੁੱਲ ਗਿਆ। ਅੱਛਾ ਉਹਨਾਂ ਦੇ ਵੀ ਪੁੱਛੇ ਸੀ ਉਹਨੂੰ। ਅੱਛਾ। ਅੱਜ ਤੋਂ 5-4 ਸਾਲ ਪਹਿਲੋਂ ਦੀ ਗੱਲ ਹੈ, 6 ਸਾਲ। ਅੱਛਾ 2 ਸਾਲ ਹੋਏ ਉਦੋਂ ਆਏ ਫੇਰ ਉਹ, ਹੂੰ ਤੇ ਮੈਂ ਕਿੱਧਰੇ ਗਿਆ ਸੀ। ਕਿਧਰੇ ਗਏ ਸੀ? ਤੋ ਫਿਰ ਪਿੰਡ 'ਚ ਲੱਭਦੇ ਰਹੇ ਯਾਰ, ਕੋਈ ਹੋਰ ਹੀ ਸਿਆਣਾ ਲੱਭੇ ਹੂੰ ਤੇ ਕਿਸੇ ਨਾਲ ਗੱਲਬਾਤ ਕਰੀਏ। ਜਦੋਂ ਪਹਿਲੀ ਵਾਰੀ ਅੱਜ ਤੋਂ 5-7 ਸਾਲ 8 ਸਾਲ ਪਹਿਲੋਂ ਆਇਆ ਨਾ ਉਹ, ਹੂੰ ਤੇ ਉਸ ਵੇਲੇ ਸਾਡੇ ਲੋਕਾਂ ਨੇ ਆਮ ਜਿਹੜੇ ਸੀ ਨਾ, ਅਸੀਂ ਤੇ ਕਰਨਾ ਹੀ ਸੀ, ਜਿਹੜੇ ਉਧਰੋਂ ਆਏ ਉਹਨਾਂ ਵੀ ਤਾਮਨ ਕੀਤਾ ਉਹਨਾਂ ਨਾਲ। ਕੋਈ ਆਖੇ ਅਸੀਂ ਰੋਟੀ ਪਕਾਣੀ, ਕੋਈ ਕਵੇ ਅਸੀਂ ਪਕਾਣੀ, ਕੋਈ ਕਵੇ ਅਸੀਂ ਪਕਾਣੀ ਆ। ਯਾਨੀ ਬਹੁਤ ਉਹਨਾਂ ਨਾਲ ਪਿਆਰ ਮੁਹੱਬਤ ਸੀ। ਤੇ ਉਹਨਾਂ ਨੇ ਸਾਡੇ ਮਸਜਿਦ ਨੂੰ 500 ਰੁਪਇਆ ਦੇ ਗਏ ਸੀ। ਯਾਨੀ ਇਖਤਲਾਫ ਮਾਂ ਬਦਾਦੇ ਦੀ ਗੱਲ ਦੱਸੀ ਹੋਈ ਇੰਨਾ ਸੀ ਕਿ ਭਾਵੇਂ ਫਰਕ ਹੀ ਸੀ, ਇੱਕ ਦੂਜੇ ਦੇ ਦੀਨ ਦਾ ਵੀ ਫਰਕ ਨਹੀਂ ਸੀ, ਯਾਨੀ ਤਨਕੀਦ ਹੈ ਨਹੀਂ, ਤਨਕੀਦ ਨਹੀਂ ਸੀ, ਇੰਨਾ ਪਿਆਰ ਮੁਹੱਬਤ ਸੀ। ਇਹ ਪਿਆਰ ਮੁਹੱਬਤ ਦੀਆਂ ਗੱਲਾਂ ਬਹੁਤ ਬਹੁਤ ਵੱਡੀਆਂ ਗੱਲਾਂ ਤੁਸੀਂ ਦੱਸ ਰਹੇ ਹੋ। ਬਜ਼ੁਰਗੋ, ਤੁਸੀਂ ਮੈਨੂੰ ਦੱਸਿਆ ਕਿ ਪਿੰਡ ਦਾ ਵਸੇਬ ਬਾਰੇ ਵੀ ਦੱਸੀ, ਹਾਂਜੀ, ਘਰ ਵੀ ਦੱਸਦੇ 9 ਘਰ ਸੀਗੇ, 9 ਘਰ 25 ਮੁਰੱਬੇ ਤੁਹਾਡੀ ਜ਼ਮੀਨ ਸੀ, ਬੇਸ਼ੱਕ ਆਪਸ 'ਚ ਵਸੇਬ ਵੀ ਬਹੁਤ ਵਧੀਆ ਸੀ। ਜਦੋਂ ਗਏ ਇੱਥੋਂ 47 ਵਿੱਚ, ਹਾਂਜੀ, ਕਿਆ ਉਹਨਾਂ ਲੋਕਾਂ ਦਾ ਦਿਲ ਹੈ ਸੀ ਜਾਣ ਦਾ ਜਾਂ ਮਜਬੂਰੀ? ਮਜਬੂਰੀ। ਨਾ ਉਹਨਾਂ ਦਾ ਦਿਲ ਸੀ ਜਾਣ ਤੇ ਨਾ ਸਾਡਾ ਦਿਲ ਸੀ ਰਹਿਣ 'ਚ। ਮੰਡ ਹੋ ਗਈ, ਸਾਨੂੰ ਮਜਬੂਰਨ ਰਹਿਣਾ ਪਿਆ, ਉਹਨਾਂ ਨੂੰ ਮਜਬੂਰਨ ਜਾਣਾ ਪਿਆ। ਸ਼ੌਕ ਨੂੰ ਨਹੀਂ ਗਏ। ਅੱਛਾ। ਸਾਡੇ ਪਿੰਡ ਵਾਲੇ ਜਿਹੜੇ ਲੋਕ ਆ ਨਾ, ਜਿਹੜੇ ਸਾਡੇ ਲਾਗੇ ਵਾਲੇ ਜਿੰਨੇ ਵੀ ਗਏ ਆ ਨਾ, ਮਜਬੂਰਨ ਗਏ, ਸ਼ੌਕ ਨੂੰ ਨਹੀਂ ਗਏ। ਸਹੀ ਸਹੀ ਸਹੀ। ਮੰਡ ਜਦੋਂ ਹੋਈ ਆ ਨਾ ਹਿੰਦ ਪੰਜਾਬ ਦੀ, ਤੇ ਇਹਨਾਂ ਨੂੰ ਮਜਬੂਰਨ ਜਾਣਾ ਪਿਆ, ਆਪਣੇ ਸ਼ੌਕ ਨੂੰ ਨਹੀਂ ਉੱਠੇ ਇੱਥੋਂ। ਤੇ ਉੱਥੇ ਜਾ ਕੇ ਜਿੰਨੇ ਵੀ ਸਾਡੇ ਇੱਥੋਂ ਗਏ ਆ ਨਾ, ਉੱਥੇ ਦਲੀਲ ਹੋਏ ਜਾ ਕੇ। ਇੱਥੇ ਬਹੁਤ ਸੁਖੀ ਵੱਸਦੇ ਸੀ। ਉੱਥੋਂ ਜਦੋਂ ਵੀ ਆਉਂਦੇ ਰਹੇ ਨਾ, ਉਹਨਾਂ ਦਾ ਕੋਈ ਮਤਲਬ ਖਤ ਪੱਤਰ ਪਹਿਲਾਂ ਖਾਦਾ ਆਉਂਦੇ ਰਿਹਾ। ਅੱਛਾ। ਫਿਰ ਉਹਨੂੰ ਹਟ ਗਏ, ਫਿਰ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਜਦੋਂ ਖਤ ਆਉਂਦੇ ਸੀ ਤੇ ਉਹਨਾਂ ਦੇ ਵਿੱਚ ਇਹੋ ਹੀ ਲਿਖਿਆ ਹੁੰਦਾ ਸੀ, ਯਾਰ ਉਹ ਦਿਨ ਕਿੱਥੋਂ ਲੱਭੀਏ ਜਿਹੜੇ ਇਕੱਠੇ ਆਪਾਂ ਰਹਿੰਦੇ ਸੀ। ਇੱਥੇ ਸਾਨੂੰ ਬੜੀਆਂ ਤਕਲੀਫਾਂ। ਸਾਨੂੰ ਖੈਰ ਨਹੀਂ ਇੰਨੀ ਆਈ, ਐਵੇਂ ਅੱਲਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰਦੇ ਹਾਂ, ਮਗਰ ਉਹਨਾਂ ਵਰਗੀ ਮੌਜ ਸਾਨੂੰ ਨਹੀਂ ਲੱਭੀ। ਤਕਲੀਫ ਐਡੀ ਨਹੀਂ ਆਈ, ਮਗਰ ਜਿਹੜੀ ਉਹਨਾਂ ਨਾਲ ਸਾਡਾ ਮੌਜ ਸੀ ਨਾ, ਉਹ ਨਹੀਂ ਮਿਲੀ। ਰਹਿਣ ਸਹਿਣ ਜੋ ਸੀ ਉਹਨਾਂ ਦਾ, ਰਹਿਣ ਸਹਿਣ, ਫਿਰ ਭੁੱਖ ਕੋਈ ਨਹੀਂ ਸੀ। ਪਤਾ ਨਹੀਂ ਕੁਦਰਤੀ ਤੌਰ 'ਤੇ ਤੰਗੀ ਦਾ ਵਕਤ ਆ ਗਿਆ, ਮਹਿੰਗਾਈ ਹੋ ਗਈ ਜਾਂ ਕੀ ਗੱਲ ਆ। ਉਸ ਵੇਲੇ ਇਹ ਸੀ ਵੀ ਹੁਣ ਜਿਹੜਾ ਮਿੱਠਾ ਖਰਬੂਜਾ ਨਾ ਅੱਜ ਕੱਲ੍ਹ ਜਿਹਨੂੰ ਮਿੱਠਾ ਸਮਝ ਕੇ ਕੋ ਖਾਂਦਾ, ਸਾਡੇ ਬਜ਼ੁਰਗ ਬਾਹਰੋਂ ਲਿਆ ਕੇ ਨਾ ਬੋਰੀਆਂ 'ਚ ਆਪਣੇ ਬੀਜਦੇ ਸੀ ਆਮ, ਕਾਫੀ ਲਿਆਉਣੇ ਤੇ ਕੋਠੇ 'ਤੇ ਬਹਿ ਜਾਣਾ ਆਪਣੇ ਮਕਾਨ ਦੀ ਛੱਤ 'ਤੇ। ਕੱਚੇ ਮਕਾਨ ਹੁੰਦੇ ਸੀ ਸਾਡੇ, ਇਮਾਨ ਪੱਕੇ ਹੁੰਦੇ ਸੀ, ਮਕਾਨ ਕੱਚੇ ਹੁੰਦੇ ਸੀ। ਹੁਣ ਮਕਾਨ ਪੱਕੇ, ਅਮਾਨ ਕੱਚੇ ਹੋ ਗਿਆ, ਅਮਾਨ ਹੈ ਨਹੀਂ ਗੇ। ਮਕਾਨ ਦੀ ਛੱਤ 'ਤੇ ਬਹਿ ਜਾਣਾ, ਉਹਨੂੰ ਦੇਖਣਾ ਵੀ ਜਿਹੜਾ ਅੱਜ ਕੱਲ੍ਹ ਮਿੱਠਾ ਨਾ, ਇਹੋ ਜਿਹਾ ਵੀ ਜਿਹੜਾ ਡੰਗਰਾਂ ਦੇ ਖੋਲੇ ਛੱਡਣਾ ਜਾਂ ਬਾਹਰ ਫੇਰ ਲੈਣਾ, ਕਹਿਣਾ ਇਹ ਨਹੀਂ ਮਿੱਠਾ ਨਹੀਂ ਗਾ। ਇੰਨੇ ਮਿੱਠੇ ਖਰਬੂਜ਼ੇ ਹੁੰਦੇ ਸੀ, ਯਾਨੀ ਇੰਨਾ ਉਦੋਂ ਸੁੱਖ ਤੇ ਆਰਾਮ ਹੁੰਦਾ ਸੀ। ਹੁਣ ਕੋਈ ਨਹੀਂ ਗਾ, ਹੁਣ ਸਕੂਨ ਹੈ ਨਹੀਂ ਬੰਦਿਆਂ ਨੂੰ, ਸਕੂਨ ਹੈਗਾ। ਅੱਛਾ, ਜਦੋਂ ਗਏ ਆ ਤੁਸੀਂ ਆਪਣੀ ਅੱਖੀ ਵੇਖਿਆ ਪਿੰਡ ਦੇ ਵਿੱਚ, ਜਦੋਂ ਉਹ ਜਾਣ ਲੱਗੇ ਸੀ ਜੀ, ਦੇਖੋ ਨਾ, ਮਿਹਨਤ ਨਾਲ ਕਮਾਈ, ਸਿਦਕ ਨਾਲ ਬਣਾਈ ਇੱਕ ਛੋਟੀ ਜੀ ਚੀਜ਼ ਵੀ ਜਿਹੜੀ ਹੈ, ਹਾਂਜੀ, ਉਹ ਬੰਦਾ ਜਦੋਂ ਇੱਕ ਸ਼ੌਕ ਨਾਲ ਬਣਾਉਂਦਾ ਹੈ, ਫਿਰ ਉਹਨੂੰ ਛੱਡਦੇ ਹੋਏ ਕਿੰਨੀ ਕੁ ਤਕਲੀਫ, ਬੜੀ ਬੇਬਾਹ ਤਕਲੀਫ ਹੋਈ ਸੀ ਉਹਨਾਂ ਨੂੰ। ਤੇ ਉਹ ਜਿਹੜੀ ਸਾਡੇ ਉਹ ਛੱਡ ਕੇ ਗਏ ਸੀ ਨਾ, ਸਾਡੇ ਜਿਹੜੇ ਪਿੰਡ ਦੇ ਰਹਿਣ ਵਾਲੇ ਬਸੇਲੇ ਲੋਕ ਸੀ ਨਾ, ਸਾਡੇ ਬਜ਼ੁਰਗ ਜਿਹੜੇ ਸੀ ਨਾ, ਮੇਰੇ ਵਾਲਦ ਸਾਹਿਬ, ਮੇਰੀਆਂ ਮਸ਼ੀਰਾਂ ਜਵਾਨ ਸੀ, ਉਦੋਂ ਉਹਨਾਂ ਨੇ ਇਹ ਗੱਲ ਸੋਚੀ ਕਿ ਆ ਜਿਹੜੇ ਆਏ ਆ ਨਾ ਮੁੜ ਕੇ ਬਾਅਦ ਵਿੱਚ ਲੋਕ, ਤੇ ਜਿਨ੍ਹਾਂ ਨੇ ਆਣ ਕੇ ਤੇ ਘਰਾਂ ਵਿੱਚੋਂ ਸਮਾਨ ਕੱਢਿਆ ਵੀ ਇਹਨਾਂ ਨੇ ਲੁੱਟ ਕੇ ਆਪਣੇ ਘਰ ਰੱਖਿਆ। ਤੇ ਸਾਡੇ ਬਜ਼ੁਰਗਾਂ ਨੇ ਜਿਹੜੀ ਘਰ ਦੀਆਂ ਚੀਜ਼ਾਂ ਵੀ ਬਾਹਰ ਛੱਡ ਦਿੱਤੀਆਂ ਜੀ, ਮੇਰਾ ਆਪਣੇ ਘਰ ਨਹੀਂ ਵੰਡ ਦੇਣਾ ਕਿਸੇ ਨੂੰ, ਮੈਂ ਆਪਣੇ ਘਰ ਕਿਸੇ ਨੂੰ ਵੰਡ ਨਹੀਂ ਦੇਣੀਆਂ, ਮੇਰੀਆਂ ਬੱਚੀਆਂ ਨੇ, ਕਿਸੇ ਦਰਾਨੀ ਨੂੰ ਘਲਾ ਕੇ ਵੇਖ ਲਓ, ਕੋਈ ਚੀਜ਼ ਹੈਗੀ ਜਿਹੜੀ ਦੇਖ ਲਓ। ਆਪਣੇ ਜਿਹੜੇ ਸੀ ਨਾ
ਆਪਣੀਆਂ ਚੀਜ਼ਾਂ ਹੂੰ ਉਹ ਵੀ ਬਾਹਰ ਛੱਡ ਦਿੱਤੀਆਂ ਵੀ ਭਾਈ ਲੈ ਜਾਓ, ਸਾਨੂੰ ਨਹੀਂ ਜ਼ਰੂਰਤ। ਸਾਨੂੰ ਨਹੀਂ ਉਹਨਾਂ ਦੀਆਂ ਦੇ ਹਾਲਾਂਕਿ ਉਹ ਹੱਥੀਂ ਦੇ ਕੇ ਗਏ ਸੀ ਵੀ ਤੁਸੀਂ ਸਾਂਭ ਲਓ। ਇੱਕ ਸਾਡਾ ਗੁਆਂਢ ਮੋਚੀਆਂ ਦਾ ਘਰ ਸੀ, ਉਹਨਾਂ ਨੂੰ ਗਾਈ ਦੇ ਗਏ ਸੀ। ਅੱਛਾ। ਉਹਨਾਂ ਕੋਲ ਰਹੀ ਅਖਜਾਨ ਤੋਂ ਇਹ ਦੇ ਕੇ ਗਏ ਸੀ। ਨਹੀਂ ਉੱਦਾਂ ਦੀਆਂ ਗਾਈਆਂ ਤੇ ਬੱਚੇ ਹੁੰਦੇ। ਉਹ ਯਾਦਗੀਰ ਇੱਥੇ ਯਾਦਗੀਰੀ ਰਹਿ ਗਈ ਸੀ। ਅੱਛਾ। ਉਹ ਗਾਈ ਦਾ ਅੱਗੇ ਬੱਚਾ ਹੋਇਆ ਤੇ ਉਹ ਬੜਾ ਵੱਡਾ ਬਾਗ ਬਣਿਆ। ਅੱਛਾ। ਊਠ ਜਿਹੜਾ ਕੱਦ ਸੀ ਉਹਦਾ ਐਂ ਕਰਕੇ ਹੱਥ ਲੱਗਦਾ ਸੀ ਉਹਨੂੰ, ਇੰਨਾ ਉੱਚਾ ਸੀ ਤੇ ਇੰਨਾ ਲੰਬਾ ਸੀ ਤੇ ਬਹੁਤ ਵਗਦਾ ਸੀ। ਉਹ ਗਾਈ ਉਹਨਾਂ ਕੋਲ ਰਹੀ ਆ ਮੋਚੀਆਂ ਕੋਲ। ਨਹੀਂ ਤੇ ਸਾਡੇ ਜਿਹਨੇ ਰਹਿਣ ਵਾਲੇ ਬੰਦੇ ਸੀ ਨਾ ਪਹਿਲੇ, ਇਹਨਾਂ 'ਚੋਂ ਇੱਕ ਦੋ ਘਰ ਹੈ ਜਿਨ੍ਹਾਂ ਨੇ ਮਤਲਬ ਲੁੱਟ ਮਾਰ ਕਰਕੇ ਤੇ ਆਪਣੇ ਅੰਦਰਾਂ 'ਚ ਰੱਖੀ ਆ। ਸਾਡੇ ਲੋਕ ਆਂਦੇ ਸੀ ਕੀ ਫਾਇਦਾ ਯਾਰ, ਉਹ ਚਲੇ ਗਏ, ਕੱਲ੍ਹ ਨੂੰ ਖੁਣੀ ਸਾਡੇ ਨਸੀਬ ਹੋਣਾ ਕਰਨਾ। ਜਦੋਂ ਉਹ ਜਾ ਰਹੇ ਸੀ ਲੋਕ, ਹਾਂਜੀ, ਅੰਦਾਜ਼ਾ ਹੈ ਸੀ ਇਸ ਚੀਜ਼ ਦਾ ਕਿ ਯਾਰ ਵੰਡ ਹੋ ਗਈ ਹੈ ਉਹਨਾਂ ਭਰਾਵਾਂ ਦੇ ਵਿਚਕਾਰ ਜਿਨ੍ਹਾਂ 'ਚ ਕਦੀ ਇਖਤਲਾਫ ਵੀ ਨਹੀਂ ਹੋਇਆ? ਬਿਲਕੁਲ ਫਰਕ। ਮੈਂ ਕਿਹਾ ਰੋਂਦੇ ਗਏ ਇੱਥੋਂ, ਰੋਂਦੇ ਗਏ, ਰੋਂਦੇ ਗਏ। ਉਹ ਨਜ਼ਾਰਾ ਅੱਖਾਂ ਦੇ ਸਾਹਮਣੇ ਆ ਜਾਂਦਾ। ਬਿਲਕੁਲ ਉਹ ਰੋਂਦੇ ਗਏ। ਸਾਡੇ ਬਜ਼ੁਰਗ ਵੀ ਉਹਨਾਂ ਦੇ ਗਲ ਲਾ ਕੇ ਰੋਂਦੇ ਸੀ, ਉਹ ਇਹਨਾਂ ਦੇ ਗਲ ਲਾ ਕੇ ਰੋਂਦੇ ਸੀ। ਯਾਨੀ ਸ਼ੌਕ ਨੂੰ ਨਹੀਂ ਗਏ ਉਹ ਲੋਕ, ਸ਼ੌਕ ਨੂੰ ਨਹੀਂ ਗਏ। ਅੱਛਾ, ਮੈਂ ਤਕਰੀਬਨ ਆਪਾਂ ਜਿਹਦੇ ਕੋਲ ਬਜ਼ੁਰਗ ਕੋਲ ਪੁੱਛੀਦਾ ਅਮੂਮਨ ਉਹ ਦੱਸਦੇ ਆ 47 ਤੋਂ ਪਹਿਲੇ ਬੜਾ ਪ੍ਰੇਮ ਪਿਆਰ ਸੀ। ਬੱਲੇ ਕਿਆ ਬਾਤ ਆ। ਤੇ 47 ਦੇ ਵਿੱਚ ਫਿਰ ਐਸਾ ਕਿਉਂ ਹੋਇਆ ਕਿ ਮਤਲਬ ਕਿ ਸਾਡੇ ਮੋਢੇ ਇਸਤੇਮਾਲ ਕੀਤੇ ਗਏ ਇੱਕ ਦੂਸਰੇ ਨੂੰ ਲੜਾਉਣ ਵਾਸਤੇ, ਜਾਂ ਕੀ ਕੁਛ ਹੋਇਆ? ਹਿੰਦੂਆਂ ਨੇ ਮੋਢੇ ਇਸਤੇਮਾਲ ਕੀਤੇ, ਤੁਹਾਡੇ ਤੁਹਾਤੋਂ ਸ਼ੁਰੂ ਹੋਈ ਆ ਗੱਲ। ਸਹੀ। ਮੁਸਲਮਾਨਾਂ ਤੋਂ ਨਹੀਂ ਹੋਈ। ਤੁਹਾਨੂੰ ਦੱਸਿਆ ਗਿਆ ਕਿ ਮੁਸਲਮਾਨਾਂ ਨੇ ਅੱਜ ਮਤਲਬ ਜ਼ਿਆਦਤੀ ਕੀਤੀ ਆ। ਇਹ ਆਖਰ ਤੈਨੂੰ ਪਤਾ ਵੀ ਇਹ ਜਿਹੜੀ ਜੱਟ ਕੌਮ ਆ, ਇਹ ਜਿਹੜਾ ਕਿ ਸਖਤ ਵਾ, ਇਹ ਵੀ ਚੱਲ ਪਈ। ਜਦੋਂ ਉਹ ਵੀ ਚੱਲ ਪਏ, ਉਹ ਵੀ ਚੱਲ ਪਏ, ਇੱਕ ਮੁਸਲਮਾਨ ਉਹਨਾਂ ਨੂੰ ਮਾਰ ਲਿਆ, ਸਿੱਖ ਇਹਨਾਂ ਨੂੰ ਮਾਰ ਲਿਆ। ਇਹ ਕੰਮ ਸਾਰਾ ਇਹਨਾਂ ਮਰੱਟਿਆਂ ਦਾ। ਇਹ ਆਪਸ ਵਿੱਚ ਨਹੀਂ ਸੀ ਲੜ ਕੇ ਰਹੇ। ਬਾਅਦ 'ਚ ਉਹ ਵੀ ਪਛਤਾਉਂਦੇ ਰਹੇ, ਵੀ ਪਛਤਾਉਂਦੇ ਰਹੇ ਵੀ ਅਸੀਂ ਕੀ ਕਰ ਬੈਠੇ। ਇਹਨਾਂ ਨੇ ਸ਼ੌਕ ਨਾਲ ਇੱਕ ਦੂਜੇ ਨੂੰ ਨਹੀਂ ਮਾਰਿਆ। ਯਾਨੀ ਗੁੱਸਾ ਆਇਆ ਵੀ ਲੈ ਵੀ ਸਾਡਿਆਂ ਨੂੰ ਇਹਨੇ ਮਾਰਿਆ ਤੇ ਅਸੀਂ ਕਿਉਂ ਇਹਨਾਂ ਨੂੰ ਰਹਿਣ ਲਈਏ। ਇਸੇ ਤਰ੍ਹਾਂ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਕੋਈ ਸਾਡੇ ਤੋਂ ਬਾਅਦ ਕਿਸੇ ਪਿੰਡ ਦਾ ਆ ਕੇ ਤੁਹਾਨੂੰ ਮਾਰ ਜਾਏ ਤੇ ਸਾਨੂੰ ਦੁੱਖ ਹੋਣਾ, ਤੁਸੀਂ ਬਾਹਰ ਨਹੀਂ ਜਾਣਾ। ਬਿਲਕੁਲ। ਯਾਨੀ ਇਹਨਾਂ ਇੱਕ ਦੂਜੇ ਦਾ ਪਿਆਰ ਮੁਹੱਬਤ ਸੀ। ਲੋਕ ਬਜ਼ੁਰਗ ਦੱਸਦੇ ਨੇ ਕਿ ਸਾਡਾ ਇੰਨੀ ਪਿਆਰ ਮੁਹੱਬਤ ਸੀ ਕਿ 47 ਦੇ ਵਿੱਚ ਜਦੋਂ ਹਾਲਾਤ ਖ਼ਰਾਬ ਹੋਏ ਤੇ ਇੱਕ ਮੁਸਲਮਾਨ ਦਾ ਜੀ ਤੇ ਇੱਕ ਸਿੱਖ ਦਾ ਜੀ ਬਾਹਰ ਰਾਤੀ ਪਹਿਰਾ ਦਿੰਦੇ ਸੀ। ਬੇਸ਼ੱਕ ਕਿ ਜੇ ਸਿੱਖਾਂ ਦਾ ਜਥਾ ਪਿਆ ਤੇ ਸਿੱਖ ਉਹਦੇ ਨਾਲ ਗੱਲ ਕਰੇ, ਜੇ ਮੁਸਲਮਾਨ ਦਾ ਜਥਾ ਪਿਆ ਤੇ ਮੁਸਲਮਾਨ। ਮੈਂ ਕਿਹਾ ਸਿੱਖਾਂ ਦਾ ਜਥਾ ਪਿਆ ਸਾਡੇ ਵਾਲਦ ਸਾਹਿਬ ਨੂੰ, ਮਾਸਟਰ ਬਜਵਾਲੇ ਦਾ ਸੀ। ਅੱਛਾ। ਤੇ ਉਹਨੂੰ ਗੱਡੀ ਚੜਾਉਣ ਗਏ ਸਾਡੇ ਵਾਲਦ ਸਾਹਿਬ ਦੇ ਨਾਲ ਇੱਕ ਹੋਰ ਸੀਗਾ। ਅੱਛਾ। ਤੇ ਜਿਸਲੇ ਵਾਪਸ ਹੀ ਗਏ ਨਾ, ਮਤਲਬ ਕਿਤੇ ਜਾਣਾ ਪੈ ਗਿਆ ਮਜਬੂਰੀ ਨੂੰ, ਤੇ ਜਥਾ ਪਿਆ। ਅੱਛਾ। ਸਿੱਖਾਂ ਦਾ। ਅੱਛਾ। ਸਾਡੇ ਪਿੰਡ ਵਾਲੇ ਜਿਹੜੇ ਸੀ ਨਾ, ਸੁਦਾਗਰ ਦੇ ਬਹਾਦਰ ਤੇ ਇਹ ਖਜ਼ਾਨ ਸਿੰਘ ਕੇ ਲੜਕੇ, ਇਹਨਾਂ ਨੇ ਰੋਕਿਆ। ਅੱਛਾ। ਉਹਨਾਂ ਨੇ ਇਹਨਾਂ ਨੂੰ ਗਾਲਾਂ ਦਿੱਤੀਆਂ ਵੀ ਤੁਹਾਡੇ ਜਵਾਈ ਆ, ਕਿਉਂ ਬਚਾਉਂਦੇ ਇਹਨਾਂ ਨੂੰ। ਉਹਨਾਂ ਕਿਹਾ ਕੁਛ ਵੀ ਹੈ, ਸਾਡੇ ਭਰਾ ਆ, ਅਸੀਂ ਇਹਨਾਂ ਦੇ ਜਾਨ ਦੇਣੀ ਹੈ। ਨਹੀਂ ਇੱਕ ਦੂਜੇ ਨੂੰ ਮਾਰਨ ਦਿੱਤਾ। ਸਹੀ। ਸਾਡੇ ਮੁਸਲਮਾਨਾਂ ਉਹਨਾਂ ਨੂੰ ਕੁਛ ਨਹੀਂ ਆਖਿਆ, ਉਹਨਾਂ ਸਾਡਿਆਂ ਨੂੰ। ਇਹ ਆ ਵੀ ਦੂਰ ਦੇ ਪਿੰਡ ਦੇ ਆਇਆ ਜਥਾ, ਉਹ ਨਹੀਂ ਸੀ ਨਾ ਇੱਕ ਦੂਜੇ ਨੂੰ ਦੇਖ ਲਏ, ਉਹ ਕਹਿੰਦੇ ਸੀ ਸਾਡਿਆਂ ਨੂੰ ਮਾਰ ਲਿਆ, ਅਸੀਂ ਨਹੀਂ ਮਾਰਨਾ। ਰੌਲਾ ਲਿਆ ਬਣਿਆ। ਤੇ ਮਾਸ਼ਾਅੱਲਾ ਸਾਡੇ ਪਿੰਡ ਦਾ ਰਹਿਣ ਸਹਿਣ ਇਹ ਸੀਗਾ 92 ਦਾ। ਮੈਂ 92 ਦਾ ਜ਼ਿਆਦਾ ਦੇਖਿਆ, ਝਵਾਲ ਦਾ ਘੱਟ ਵੇਖਿਆ। ਅੱਛਾ। ਕਿਉਂਕਿ ਅਸੀਂ ਪਹਿਲਾਂ ਚਲੇ ਗਏ ਸੀ। ਆਉਂਦਾ ਰਿਹਾ ਮੈਂ ਝਵਾਲ 'ਚ, ਅਜੇ ਵੀ ਸਾਡੇ ਚਾਚੇ ਉੱਥੇ ਰਹਿੰਦੇ ਰਹੇ। ਅੱਛਾ। ਤੇ ਸਾਡਾ ਜਿਹੜਾ ਖਾਨਦਾਨ ਸੀ ਬੜਾ ਜਵਾਨ ਸੀਗਾ। ਅੱਛਾ। ਮਾਸ਼ਾਅੱਲਾ ਤੁਹਾਡਾ ਵੀ 6.5 ਫੁੱਟ ਕੱਦ ਹੈਗਾ ਵਾ। ਮੇਰੇ ਬੱਚੇ ਦਾ ਨਹੀਂ ਵੇਖਿਆ ਤੁਸੀਂ ਅਜੇ। ਅੱਛਾ। ਜਿਹੜਾ ਇੱਥੇ ਰਹਿੰਦਾ, ਉਹਦਾ ਕੱਦ ਮੇਰੇ ਨਾਲੋਂ ਵੀ ਜ਼ਿਆਦਾ, ਮੇਰੇ ਵਾਲਦ ਸਾਹਿਬ ਦਾ ਵੀ ਜ਼ਿਆਦਾ ਸੀ। ਅੱਛਾ। ਮੇਰਾ ਚਾਚਾ ਸੀ ਸ਼ਫੀ, ਉਹਦਾ ਨਾਂ ਸੀ, ਪਹਿਲਵਾਨ ਦਵਾਖਾਨਾ ਟੋਬੇ 'ਚ ਅਜੇ ਮਸ਼ਹੂਰ ਆ। ਅੱਛਾ। ਨਾਗਾਂ 'ਚੋਂ ਰਹਿੰਦਾ ਸੀ। ਬਰਕਤ ਨਾਗਾਂ ਵਾਲਾ ਤੇ ਸਾਡਾ ਚਾਚਾ ਸ਼ਫੀ, ਇਹ ਦੋਵੇਂ ਗੂੰਗੇ ਕਸ਼ਮੀਰੀ ਦੇ ਲਾਹੌਰੀਏ ਦੇ ਸੀ। ਅੱਛਾ। ਸੀ ਤੇ ਦੰਗਲਾ ਜੀ ਕੋਲੇ, ਇੱਥੇ ਨਹੀਂ ਕੋਲੇ। ਜ਼ਬਰਦਸਤ। ਗੂੰਗੇ ਕੋ ਗੁਰਜ ਰਹੀ ਆ ਆਲੇ ਦੁਨੀਆ ਦੀ। ਅੱਛਾ। ਉਹਦੇ ਸਿਗਰਟ ਸੀ ਬਰਕਤ ਨਾਗਾਂ ਵਾਲਾ ਤੇ ਮੇਰਾ ਚਾਚਾ ਸ਼ਫੀ ਪਹਿਲਵਾਨ।
ਪਹਿਲਵਾਨ ਦਵਾਖਾਨਾ ਅਜੇ ਵੀ ਟੋਬੇ 'ਚ ਹੈਗਾ, ਮਸ਼ਹੂਰ ਆ। ਅੱਛਾ। ਸਾਡੇ ਉਸ ਚਾਚੇ ਦੇ ਪੋਤਰੇ ਪੁੱਤ ਉੱਥੇ ਹੈਗੇ। ਹੂੰ। ਮੈਂ ਵਾਲੇ ਸਾਹਿਬ ਦਾ ਬੇਟਾ ਛੋਟਾ ਸੀ, ਹੂੰ। ਤੇ ਇਹ ਚਾਚੇ ਦੇ ਜਿਹੜੇ ਬੱਚੇ ਆ ਨਾ ਵੱਡੇ, ਮੇਰੇ ਹੁਣ ਬੱਚੇ ਜਿਹੜੇ ਆ ਮੇਰੇ ਭਾਈ ਦੀ ਔਲਾਦ, ਹੂੰ। ਹੂੰ। ਮੇਰੇ ਭਤੀਜੇ ਜਿਹੜੇ ਆ ਉਹਨਾਂ ਦੀ ਔਲਾਦ ਜਿਹੜੀ ਉਹਨਾਂ ਦੀ ਗਾਂ ਔਲਾਦ ਆ। ਹੂੰ। 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 ਮੇਰੇ ਭਾਈ ਵੱਡੇ ਦੇ ਬੇਟੇ ਦੇ ਜਿਹੜੇ ਪੋਤਰੇ ਆ ਨਾ ਉਹਨਾਂ ਦੀ ਗਾਂ ਔਲਾਦ ਆ, ਵਾਹ। ਮੇਰੇ ਭਤੀਜੇ ਦੇ। ਹੂੰ। ਮੈਂ ਛੋਟਾ ਸੀ ਸਾਰਿਆਂ ਤੋਂ, ਭਾਈ ਵੱਡਾ ਸੀ। ਅੱਛਾ ਅੱਛਾ ਅੱਛਾ। ਮੇਰੇ ਵੀ ਮਾਸ਼ਾਅੱਲਾ ਉੱਦਾਂ ਦੇ ਪੋਤੇ ਜਵਾਨ ਆ, 14 ਪੋਤਰੇ ਆ ਮੇਰੇ। ਅੱਛਾ। ਅੱਲਾ ਦੀ ਰਹਿਮਤ, ਅੱਲਾ ਪਾਕ ਦਾ ਬੜਾ ਕਰਮ ਹੈ। ਬਾਕੀ ਇਹ ਆ ਵੀ ਉਹ ਸਕੂਨ ਹੈ ਨਹੀਂ, ਉਹ ਸਕੂਨ ਨਹੀਂ ਹੈ। ਜੱਟਾਂ ਦਾ, ਸਿੱਖਾਂ ਦਾ ਮੁੰਡਾ ਹੈ ਜਾਂ ਮੁਸਲਮਾਨਾਂ ਦਾ ਹੈ, ਹੂੰ। ਹੂੰ। ਕਿਸੇ ਚੌਧਰੀ ਦਾ ਹੈ, ਕਿਸੇ ਮਾੜੇ ਦਾ ਹੈ, ਹੂੰ। ਹੂੰ। ਉਹਦਾ ਕੰਮ ਨਹੀਂ ਸੀ ਸਿਰ ਤੋਂ ਕੱਪੜਾ ਲਾ ਕੇ ਬੋਦਾ ਵਾ ਕੇ ਪਿੰਡ ਵਿੱਚ ਦੀ ਲੰਘ ਜਾਏ। ਹੂੰ। ਪ੍ਰਤਾਪ ਸਿੰਘ ਨੰਬਰਦਾਰ ਤੇ ਮੱਸਾ ਸਿੰਘ ਡਾਕਟਰ, ਹੂੰ। ਇਹਨਾਂ ਦੇ ਟੇਟੇ ਚੜ ਗਏ, ਉਹਨੇ ਖਿਲਾਰ ਕੇ ਛਿੱਤਰ ਮਾਰਨੇ ਤੇ ਹਜ਼ਾਮ ਦੇ ਕਰਾਉਣੀ, ਆਖਣਾ ਬੋਦੇ ਕਟਾ ਦੇ। ਕਿਆ ਸਾਂਝਾ ਸਨ ਬਜ਼ੁਰਗੋ, ਕਿਆ ਸਾਂਝਾ ਸਨ, ਕਿਆ ਸਾਂਝਾ ਸਨ। ਮੈਂ ਕਿਹਾ ਹਾਂਜੀ, ਇਹ ਪਿੰਡ ਵਿੱਚ ਦੀ ਲੰਘਿਆ, ਧੀਆਂ ਭੈਣਾਂ ਨੂੰ ਦਿਖਾਉਂਦਾ ਫਿਰਦਾ। ਹੂੰ। ਤੇ ਅੱਜ ਵੇਖ ਲਓ ਮੁੰਡਿਆਂ ਨੇ ਵਾਲਾਂ ਦਾ ਕੀ ਕੀ ਹਸ਼ਰ ਕੀਤਾ ਹੁੰਦਾ। ਮੈਂ ਕਿਹਾ ਪਾਫਤ ਬਣਾਏ ਜਿੱਦਾਂ ਲੇਡੀ ਡਾਕਟਰ ਹੁੰਦੇ। ਲੇਡੀ ਡਾਕਟਰ ਹੁੰਦੀ। ਹਾਂ, ਬੱਚੇ ਆਹੋ। ਔਰਤਾਂ ਨੇ ਵਾਲ ਕਟਾਏ ਆ। ਹੂੰ। ਸਾਡੇ ਦੀਨ 'ਚ ਤੇ ਏਡਾ ਮਨਾ ਹੈ, ਹਾਂ। ਕੈਂਚੀ ਲਾਉਣੀ ਹੂੰ। ਇੰਨਾ ਮਨਾ ਜਿਹਦਾ ਸਭ ਕੁਝ। ਬਿਲਕੁਲ। ਹੁਣ ਔਰਤਾਂ ਨੇ ਵਾਲ ਕਟਾਏ ਆ। ਹੂੰ। ਤਸਵੀਰ ਬਣਾਉਣੀ ਸਾਡੇ 'ਚ ਗੁਨਾਹ ਸੀਗਾ। ਹੂੰ। ਮੁਸਲਮਾਨਾਂ 'ਚ ਆਮ ਬੱਚੀ ਦੀ ਤਸਵੀਰ ਬਣਾਉਣੀ ਬੜਾ ਗੁਨਾਹ ਸੀ। ਆ ਤੇ ਆ ਟਿਕਟੌਕ ਤੇ ਵੇਖ ਲਓ। ਹੁਣ ਟਿਕਟੌਕ ਨੂੰ ਤਾਂ ਮਾਰੋ ਗੋਲੀ, ਸ਼ਾਦੀ ਜਦੋਂ ਕਰਦੇ ਆ ਦੋਵਾਂ ਨੂੰ ਵੀ ਲੜਕੇ ਲੜਕੀ ਨੂੰ ਇਕੱਠੇ ਬਿਠਾ ਕੇ ਤੇ ਫਿਲਮ ਬਣਾਉਂਦੇ ਆ। ਹਾਂ। ਆਓ ਲੋਕੋ ਵੇਖ ਲਓ, ਹੂੰ। ਬਗੈਰ ਇਜਾਜ਼ਤ ਅੰਦਰ ਆਉਣਾ ਮਨਾ ਹੈ, ਅੰਦਰ ਕੰਜਰ ਨੱਚਣ ਦਾ। ਹਾਂ ਬਜ਼ੁਰਗੋ, ਕੋਈ ਗੱਲਾਂ ਗੱਲ ਸੱਚੀਆਂ ਨੇ, ਕੋਈ ਗੱਲ ਨਹੀਂ ਹੈਗੀ। ਗੱਲਾਂ ਬਿਲਕੁਲ ਸੱਚੀਆਂ ਕਰ ਰਹੇ ਹੋ, ਹਕੀਕਤ ਹੈ। ਹਾਂਜੀ, ਨਾ ਸਾਡਾ ਮਜ਼ਹਬ, ਨਾ ਸਾਡਾ ਮਾਸ਼ਰਾ ਤੇ ਨਾ ਸਾਡੀ ਸਕਾਫਤ ਹੈ ਇਜਾਜ਼ਤ ਦਿੰਦੀ, ਕੋਈ ਲੇਕਿਨ ਗੱਲ ਬਾਵਜੂਦ ਅਸੀਂ ਕਿੱਥੇ ਚਲੇ ਗਏ ਹਾਂ। ਕਿੱਥੇ ਪਹੁੰਚ ਗਏ। ਹੂੰ। ਅੱਛਾ ਬਜ਼ੁਰਗੋ, ਜਿੱਦਾਂ ਤੁਸੀਂ ਹੁਣ ਗੱਲਾਂ ਕਰੀ ਜਾ ਰਹੇ ਹੋ, ਮੇਰੇ ਦਿਮਾਗ 'ਚ ਇੱਕ ਸਕੈਚ ਬਣ ਰਿਹਾ ਪੁਰਾਣਾ, ਤੇ ਇੰਜ ਤੁਹਾਡੇ ਜ਼ਹਨ ਦੇ ਵਿੱਚ, ਜਿਵੇਂ ਹੁਣ ਤੁਸੀਂ ਪਾਰਕ ਤੋਂ ਬਾਹਰ ਬੈਠੇ ਸੀ ਤੇ ਤੁਹਾਡੇ ਜ਼ਹਨ 'ਚ ਉਹ ਪੁਰਾਣੇ ਖਿਆਲਾਤ, ਉਹ ਨਕਸ਼ਾ, ਉਹ ਸਾਰਾ ਦੀਂਦਾ ਅੱਖਾਂ ਮੂਹਰੇ ਆ ਜਾਂਦਾ ਸਾਰਾ। ਬਿਲਕੁਲ ਆ ਜਾਂਦਾ। ਜਿਹੜਾ ਵੀ ਵਕਤ ਗੁਜ਼ਰਿਆ ਤੁਸੀਂ ਆਪਣੇ ਪਿਛਲੇ ਹਿਸਾਬ ਨੂੰ ਲਾਓ, ਤੁਹਾਡੇ ਸਾਹਮਣੇ ਨਹੀਂ ਆਉਂਦੀ। ਹਾਂਜੀ। ਬਸ ਇਸੇ ਤਰ੍ਹਾਂ ਉਹ ਨਕਸ਼ਾ ਸਾਹਮਣੇ ਆਉਂਦਾ। ਹੂੰ। ਕਦੀ ਦਿਲ ਕੀਤਾ ਕਿ ਯਾਰ ਉਹ ਜਿਹੜੇ ਸਾਡੇ ਸਿੱਖ ਭਰਾ ਸਨ, ਖਜ਼ਾਨ ਸਿੰਘ, ਪ੍ਰਤਾਪ, ਯਾਰ ਉਹਨਾਂ ਨੂੰ ਮਿਲੀਏ, ਕੋਈ ਉਹਨਾਂ ਦਾ ਹਾਲ ਚਾਲ ਪਤਾ ਕਰੀਏ ਕਿੱਦਾਂ। ਮੈਂ ਕਿਹਾ ਜੀ ਉਹ ਬੱਚਾ ਆਇਆ ਹਾਂ। ਸਾਡੇ ਕੋਲ, ਹੂੰ। ਹੂੰ। ਹੁਣ ਬਾਹਰ ਜਾਏਗਾ, ਫਿਰ ਮੈਂ ਤੁਹਾਨੂੰ ਉਹਦੀ ਕਹਾਣੀ ਸੁਣਾਊਂਗਾ। ਠੀਕ ਹੋ ਗਿਆ। ਤੇ ਉਹਦੇ ਨਾਲ ਬੜੀ ਗੱਲਬਾਤ, ਫਿਰ ਉਹਨਾਂ ਦੇ ਮਤਲਬ ਵੱਡਿਆਂ ਦਾ ਸਾਰਿਆਂ ਦਾ ਪੁੱਛਣਾ ਸੀ, ਫਿਰ ਸਾਡਿਆਂ ਦਾ ਉਹ ਲਿਖ ਕੇ ਨਾਂ ਲਿਆਇਆ ਸੀ, ਵੱਡਿਆਂ ਲਿਖ ਕੇ ਦਿੱਤੇ ਸੀ ਅੱਛਾ। ਕਿ ਮੇਰੇ ਵਾਲਿਦ ਦਾ ਨਾਮ ਲਿਖਿਆ ਸੀ, ਮੁਸਲਮਾਨਾਂ ਦੇ ਨਾਂ ਇੱਕ ਚਿਰਾਗਦੀਨ ਸੀ, ਲਾਲਦੀਨ ਸੀਗਾ, ਹੂੰ। ਹੂੰ। ਤੇ ਮੁਹੰਮਦੀਨ ਸੀਗਾ, ਯਾਨੀ ਉਹਨਾਂ ਦੇ ਨਾਂ ਲਿਖੇ ਹੋਏ ਸੀਗੇ। ਹੂੰ। ਤੇ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਆਹ ਫਲਾਂ ਦੀ ਔਲਾਦ ਹੈ, ਫਲਾਂ ਦੀ ਔਲਾਦ ਆ, ਫਲਾਂ ਦੀ ਔਲਾਦ ਆ, ਉਹ ਤਾਂ ਫੌਤ ਹੋ ਚੁੱਕੇ ਨੇ, ਇਹ ਉਹਨਾਂ ਦੀਆਂ ਔਲਾਦਾਂ ਨੇ। ਹੂੰ। 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 ਤੇ ਉਹ ਬੜਾ ਖੁਸ਼ ਹੋਇਆ। ਫਿਰ ਕਹਿਣ ਲੱਗਾ ਮੇਰੀ ਦਾਈ ਦਾ ਨਾਂ ਲਿਖਿਆ ਸੀਗਾ ਨਵਾਬ ਬੀਬੀ, ਮੈਂ ਕਿਹਾ ਉਹ ਫੌਤ ਹੋ ਗਈ ਆ। ਅੱਛਾ। ਦਾਈ ਦਾ ਵੀ ਨਾਂ ਲਿਖ ਕੇ ਲਿਆਈ, ਤੇਰੀ ਫਲਾਂ ਦਾਈ ਆ, ਜਿਹੜੀ ਤੇਰੀ ਪੈਦਾਇਸ਼ ਦੇ ਟਾਈਮ ਜਿਹੜੀ ਦਾਈ ਸੀ ਨਾ, ਹੂੰ। 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 ਉਸ ਲੜਕਾ 1.5 ਸਾਲ ਦਾ ਸੀ ਉਦੋਂ ਜਦੋਂ ਇੱਥੋਂ ਗਿਆ, ਅੱਛਾ। ਤੇ ਹੁਣ ਪਹਿਚਾਣ ਨਹੀਂ ਸੀ ਹੁੰਦਾ ਉਹ। ਅੱਛਾ ਅੱਛਾ ਅੱਛਾ। ਤੇ ਮੈਂ ਵੀ ਆ ਬਿਮਾਰ ਹੋਣ ਕਰਕੇ ਤੁਹਾਨੂੰ ਮਾਲੂਮ ਹੁੰਦਾ, ਮੇਰੀ ਅਜੇ ਸਿਹਤ ਬੜੀ ਠੀਕ ਸੀ। ਮਾਸ਼ਾਅੱਲਾ ਮਾਸ਼ਾਅੱਲਾ। ਬਿਮਾਰ ਹੋਣ ਕਰਕੇ ਮੇਰੀ ਸਿਹਤ ਡਾਊਨ ਹੋ ਗਈ ਆ, ਮੈਨੂੰ ਦਿਲ ਨਹੀਂ ਵੀ ਮਰਦਾ, ਹੂੰ। ਮੈਨੂੰ ਸਾਹ ਦੀ ਬੜੀ ਮਰਦਾ। ਅੱਛਾ ਅੱਛਾ ਬਜ਼ੁਰਗੋ, ਜਿਹੜੇ ਤੁਸੀਂ ਨਾਮ ਲਏ ਆ, ਜੀ ਇਹਨਾਂ ਸ਼ਾਇਦ ਉਹ ਅੱਜ ਹੋਣ ਨਾ ਹੋਣ, ਤੁਹਾਨੂੰ ਪਤਾ ਇੱਕ ਫਿਤਰਤੀ ਰੱਬ ਸੋਹਣੇ ਨੇ ਇੱਕ ਅਮਲ ਬਣਾਇਆ, ਜਿਹੜਾ ਇਨਸਾਨ ਆਇਆ ਵਾ ਉਹਨੇ ਜਾਣਾ ਹੀ ਜਾਣਾ। ਬਿਲਕੁਲ ਠੀਕ ਹੈ। ਉਹ ਲੋਕ ਪਤਾ ਨਹੀਂ ਹੈ ਜਾਂ ਨਹੀਂ ਹੈ, ਹਾਂ। ਲੇਕਿਨ ਅਗਰ ਉਹ ਲੋਕ ਤੁਹਾਨੂੰ ਸੁਣ ਰਹੇ ਹੋਣ, ਹਾਂਜੀ, ਚੜ੍ਹਦੇ ਪੰਜਾਬ 'ਚ ਜਾਂ ਬਾਹਰ ਉਹਨਾਂ ਦੇ ਪੋਤਰੇ ਕਿਤੇ ਬੈਠੇ ਹੋਣ, ਉਹ ਸੁਣ ਰਹੇ ਹੋਣ ਕਿ 92 ਚੱਕ ਦੇ ਵਿੱਚ ਇਹ ਸਰਦਾਰ ਖਜ਼ਾਨ ਸਿੰਘ, ਪ੍ਰਤਾਪ ਸਿੰਘ, ਜਾਂ ਜਿਹਨੇ ਬਕਾਇਆ ਤੁਸੀਂ ਨਾਮ ਲਏ, ਹਾਂਜੀ। ਉਹਨਾਂ ਲੋਕਾਂ ਨੂੰ ਕੀ ਸੁਨੇਹਾ ਲੈਂਦੇ ਪੰਜਾਬ ਤੋਂ, ਉਹਨਾਂ ਦੀ ਧਰਤੀ ਤੋਂ ਕੀ ਸੁਨੇਹਾ? ਮੈਂ ਕਿਹਾ ਜੀ ਉਹ ਜਦੋਂ ਸਾਡਾ ਪਤਾ ਲੱਗੇਗਾ ਨਾ, ਤੇ ਉਹ ਖੁਸ਼ ਹੋਣਗੇ, ਜਿਵੇਂ ਅਸੀਂ ਖੁਸ਼ ਹੁੰਦੇ ਆ ਨਾ, ਹਾਂ ਹਾਂ। ਉਹ ਵੀ ਖੁਸ਼ ਹੋਣਗੇ। ਯਾਰ ਉਹ ਬਿਲਕੁਲ ਹੀ ਸਾਡੇ ਬਜ਼ੁਰਗਾਂ ਦੇ ਨਾਲ ਰਹਿਣ ਵਾਲੇ ਸੀ,
ਹਾਂ ਕਿਉਂਕਿ ਬੱਚੇ ਹੀ ਆ ਕੰਮ ਬਜ਼ੁਰਗ ਖਤਮ ਹੋ ਗਏ ਆ। ਹਾਂ ਉਹ ਜਿਹੜਾ ਆਇਆ ਸੀ ਨਾ ਆਪਣਾ ਮਤਲਬ ਲੜਕਾ, ਉਹਦਾ ਮੈਨੂੰ ਨਾਮ ਹੀ ਭੁੱਲ ਗਿਆ ਜੇ, ਘਰ ਖੁਣੀ ਲਿਖਿਆ ਵੀ ਹੋਵੇ। ਅੱਛਾ ਤੇ ਉਹਦਾ ਨੰਬਰ ਵੀ ਲਿਖਿਆ ਸੀ। ਅੱਛਾ ਫੇਰ ਆ ਮੁੜ ਕੇ ਬਾਅਦ ਚਵਾਦਾਰੀ ਜੀ ਬਣ ਗਈ ਵੀ ਨਹੀਂ ਸੀ, ਫੋਨ ਵੀ ਨਹੀਂ ਕਰਨ ਦਿੰਦੇ, ਨਹੀਂ ਤੇ ਸਾਡਾ ਫੋਨ ਚੱਲਦਾ ਰਿਹਾ ਉਹਦੇ ਨਾਲ। ਅੱਛਾ ਹਾਂਜੀ ਸਹੀ। ਤੇ ਪਿਛਲੇ ਦਿਨਾਂ 'ਚ ਮੈਨੂੰ ਜ਼ਰੂਰਤ ਪਈ, ਅੱਛਾ ਕਾਲੀਦਾਸ ਕਾਲੀਦਾਸ ਹਿੰਦੂ ਆ, ਅੱਛਾ ਉਹਨਾਂ ਨੇ ਕਿੱਸਾ ਲਿਖਿਆ ਪੂਰਨ ਭਗਤ। ਪੂਰਨ ਭਗਤ ਉਹ ਇੰਡੀਆ 'ਚੋਂ ਲੱਭਦਾ, ਇੱਧਰੋਂ ਲੱਭਦਾ ਨਹੀਂ। ਅੱਛਾ ਤੇ ਸਾਡੀ ਇੰਡੀਆ 'ਚ ਅਜੇ ਵੀ ਰਿਸ਼ਤੇਦਾਰੀ ਹੈਗੀ ਆ, ਲਾਹੌਰ ਬੈਠੇ ਆ ਜੀ, ਅੱਛਾ ਕੋਈ ਨਖਲਊ ਰਹਿੰਦੇ, ਕੋ ਕਿਤੇ ਕੋ ਕਿਤੇ। ਤੇ ਉਹਨਾਂ ਬੀਬੀਆਂ ਨੂੰ ਮੈਂ ਕਿਹਾ ਸੀ ਵੀ ਉਹ ਲੈ ਕੇ ਆਉਣਾ, ਆਉਂਦੀਆਂ ਸੀ। ਅਸੀਂ ਟੈਲੀਫੋਨ ਆਇਆ ਸੀ ਪਿੱਛੇ ਜਿਹੇ ਵੀ ਅੱਬਾ ਜੀ ਅਸੀਂ ਲਿਆਂਦਾ ਵਾ। ਉਹ ਹੈ ਮੇਰੀਆਂ ਯਾਨੀ ਸਕੀਆਂ ਨਹੀਂ, ਅੱਛਾ ਮੇਰੇ ਬੱਚੇ ਦੀ ਸਾਲੇ ਹਾਰ ਆ, ਯਾਨੀ ਸਾਲੇ ਦੀ ਬੀਵੀ, ਉਹਦੀ ਗਾਂ ਭੈਣ ਆ, ਖਾਲਾ ਦੀ ਬੇਟੀ। ਅੱਛਾ ਉਹ ਲਾਹੌਰ ਰਹਿੰਦੀ ਆ, ਗੁਲਸ਼ਨ ਉਹਦਾ ਨਾਂ ਹੈ। ਅੱਛਾ ਉਹ ਇੰਡੀਆ 'ਚੋਂ ਵਹੀਆਂ ਆਈਆਂ 2-3 ਜਾਣੀਆਂ। ਅੱਛਾ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਨੇ ਟੈਲੀਫੋਨ ਮੈਨੂੰ ਕੀਤਾ ਸੀ ਵੀ ਅੱਬੂ ਤੁਹਾਡੇ ਨਾ ਕਿਤਾਬ ਲਈ ਰੱਖੀ ਆ, ਉਹ ਜਦੋਂ ਆਇਓ ਲੈ ਜਾਣੀ। ਮੈਂ ਸਰਕਪੁਰ ਸ਼ਰੀਫ ਮੇਰੇ ਮੁਰਸ਼ਿਦ ਪਾਕ ਸਰਕਾਰ, ਉੱਥੇ ਜਾਣਾ ਜਦੋਂ ਉਹਨਾਂ ਦੇ ਕੋਲੋਂ ਲਾਹੌਰੋਂ ਹੋ ਕੇ ਆਉਣਾ। ਅੱਛਾ ਹੁਣ ਮੈਂ ਬਿਮਾਰ ਹੋਣ ਦੀ ਵਜ੍ਹਾ ਨਾਲ ਵਾਹਵਾ ਦੇਰ ਹੋ ਗਈ, ਨਹੀਂ ਜਗਿਆ, ਜਾਣਾ ਹੈ ਹੁਣ ਜ਼ਰੂਰ ਇੰਸ਼ਾਅੱਲਾ। ਅੱਲਾਹ ਸੁਣਾ ਖੈਰ ਰੱਖੇ। ਮੈਂ ਜਿਹੜੇ ਵੇਖ ਰਹੇ ਨੇ ਸਿਰਫ ਆਪਸ ਦੇ ਵਿੱਚ ਇੱਕ ਸਾਂਝ ਕਰਕੇ ਮੈਂ ਗੱਲ ਕਹਿ ਰਿਹਾ ਕਿ ਜਿਹੜੇ 92 ਚੱਕ ਤੋਂ ਲੋਕ ਉੱਠ ਕੇ ਗਏ ਨੇ, ਮੈਂ ਉਹਨਾਂ ਨੂੰ ਜ਼ਰੂਰ ਇਹ ਬੇਨਤੀ ਕਰਾਂਗਾ, ਮੈਂ ਵੀ ਕੋਸ਼ਿਸ਼ ਕਰਾਂਗਾ ਤੇ ਤੁਹਾਡੇ ਹਜ਼ੂਰ ਵੀ ਇਹ ਬੇਨਤੀ ਹੈ ਕਿ ਬਜ਼ੁਰਗਾਂ ਨੂੰ ਪੂਰਨ ਭਗਤ ਦੀ ਇੱਕ ਕਿਤਾਬ ਜਿਹੜੀ ਹੈ ਉਹ ਜ਼ਰੂਰ ਉਹਨਾਂ ਵੱਲੋਂ ਜਿਹੜੀ ਹੈ ਭੇਟ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਸਾਂਝਾਂ ਨੇ ਉਹਨੂੰ ਹੋਰ ਅੱਗਾਂ ਵਧਾ ਸਕੇ। ਬੇਸ਼ੱਕ ਜੀ, ਉਹਨਾਂ ਨੇ ਕਿਹਾ ਸੀਗਾ ਵੀ ਲਈ ਹੋਈ ਆ ਤੇ ਅੰਮੀ ਨੇ ਆਉਣਾ, ਉਹ ਪਾਬੰਦੀ ਹੋ ਗਈ ਸੀ ਨਾ। ਹਾਂ ਕਰੋਨਾ ਹੋ ਗਿਆ ਸੀ ਨਾ। ਨਹੀਂ ਕਰੋਨੇ ਤੋਂ ਪਹਿਲਾਂ ਦੀ ਗੱਲ ਵੀ ਪਾਬੰਦੀ ਅੱਛਾ ਲੱਗੀ ਅੱਛਾ ਸੀ। ਅੱਛਾ ਸਹੀ ਸਹੀ। ਕਿੰਨਾ ਚਿਰ ਹੋ ਗਿਆ, ਦੇਰ ਹੋ ਗਈ ਆ, ਪਾਬੰਦੀ ਲੱਗੀ ਸੀ, ਆ ਨਹੀਂ ਸਕਦੇ ਨਾ ਇਹ ਜਾ ਸਕਦੇ। ਅੱਛਾ ਤੇ ਉਹਨਾਂ ਦੀ ਵਾਲਦਾ ਨੇ ਆਉਣਾ ਸੀ, ਭਾਈ ਨੇ ਆਉਣਾ ਸੀ। ਹਾਂ ਹਾਂ ਹਾਂ। ਉਹ ਕਹਿ ਰਿਹਾ ਸੀ ਵੀ ਅੱਬੂ ਜੇ ਆ ਜਾਂਦੇ ਨਾ, ਮੈਨੂੰ ਜਿੰਨੇ ਸਾਡੇ ਖਾਨਦਾਨ ਦੀ ਅੱਬਾ ਜੀ ਕਹਿੰਦੀਆਂ ਬੱਚੀਆਂ ਸਾਰੀਆਂ, ਅੱਛਾ ਅੱਛਾ, ਭਾਵੇਂ ਕਿਸੇ ਰਿਸ਼ਤੇਦਾਰ ਚੋਂ ਆ ਜਾਂ ਪੁੱਤਰਲੇ ਸਹੁਰਿਆਂ ਚੋਂ ਆ, ਉਹਨਾਂ ਦੀਆਂ ਸਾਲੇ ਹਾਰਾਂ ਜਾਂ ਉਹਨਾਂ ਦੇ ਜਿੰਨੇ ਵੀ ਆ, ਆਹ ਹੁਣ ਬੱਚੀ ਬੈਠੀ ਆ, ਆਪਣੇ ਪਿਆਰ ਦੀ ਗੱਲ ਆ ਨਾ। ਇਹਨੂੰ ਟੀਕਾ ਲਵਾਇਆ ਸੀਗਾ, ਇਹਨੂੰ ਮਤਲਬ ਦੱਸਦੇ ਸੀ ਕਿ ਇਹਦੇ ਜਰਾਸੀਮ ਛੋਟੇ ਬੱਚੇ ਨੂੰ ਨਾਦਾਰ ਹੋਣ, ਇਹਨੂੰ ਬਾਹਰ ਰੱਖਿਓ ਬੱਚਿਆਂ ਦੇ ਪਾਸੇ ਦੇ। ਅੱਛਾ ਅੱਛਾ। ਤੇ ਪਤਾ ਚੱਲਿਆ ਵੀ ਉੱਥੋਂ ਲੈ ਕੇ ਆਈ ਦਵਾਈ ਤੇ ਟੀਕਾ ਲਵਾ ਕੇ ਆਈ, ਤੇ ਇੱਥੇ ਇਕੱਲੀ ਬੈਠੀ ਆ, ਉੱਥੇ ਛੱਡ ਕੇ ਤੇ ਚਲੇਗੀ ਮੇਰੀ ਨੂੰਹ। ਦੱਸਿਆ ਜਾ ਕੇ ਬੱਚਿਆਂ ਨੂੰ ਭੇਜਿਆ, ਮੈਂ ਕਿਹਾ ਚੱਲ ਮੈਂ ਵੀ ਉੱਥੇ ਚੱਲ ਜਾਣਾ। ਉਹਦਾ ਦਿਲ ਲਗਾ ਰੂ ਬੱਚੀ ਦਾ ਘੜੀ, ਉਹਦਾ ਵਕਤ ਗੁਜ਼ਰ ਜੂ, ਸ਼ਾਮ ਨੂੰ ਇਹਨੂੰ ਆਣ ਕੇ ਘਰ ਸਵਾ ਲਾਂਗੇ। ਉਹਨੂੰ ਕਿਹਾ ਵੀ ਇੱਥੇ ਮੇਰਾ ਬੱਚਾ ਹੋਰ ਵੀ ਰਹਿੰਦਾ ਹੈ, ਵੀ ਉਹਦੇ ਕੋਲ ਭੇਜ ਦਿੰਦੇ ਆ। ਮੈਂ ਨਹੀਂ ਅੱਬਾ ਜੀ ਜਾਣਾ, ਮੇਰੇ ਬੱਚੇ ਇੱਥੇ ਆ। ਚੱਲ ਇੱਥੇ ਤਾਂ ਮੈਂ ਪਤਾ ਨਹੀਂ, ਉਹ ਰੋਂਦਾ ਤਾਂ ਨਹੀਂ, ਉਹ ਕੀ ਕਰਦਾ, ਬੱਚੀਆਂ ਬੱਚੇ ਆ। ਚਲੋ ਮੈਂ ਕਿਹਾ ਠੀਕ ਆ। ਜੇ ਮੈਂ ਉਹਦੇ ਦਿਲ ਪਰਚਾਉਣ ਵਾਸਤੇ ਉਹਦੇ ਲਾਗੇ ਆ ਕੇ ਬੈਠਾ ਤੇ ਉਹਨੇ ਵੀ ਅੱਬਾ ਜੀ ਕਰਕੇ ਕਹਿਣਾ, ਜੀ ਕਰਨਾ। ਬਿਲਕੁਲ। ਤੇ ਬਜ਼ੁਰਗੋ ਉਹ ਟੀਕੇ ਕਰਕੇ ਵੇਖ ਲਓ, ਮੇਰੀ ਤੁਹਾਡੀ ਮੁਲਾਕਾਤ ਹੋ ਗਈ ਹੈ, ਹਾਲਾਂਕਿ ਆਪਾਂ ਲਾਗੇ ਰਹਿੰਦੇ ਆ, ਬਿਲਕੁਲ ਪਤਾ ਹੀ ਨਹੀਂ ਸੀਗਾ ਹੁਣ। ਤੇ ਮੈਂ ਵੀ ਕੱਲ ਸੁਬਾਹ ਹੀ ਆਇਆ ਇੱਥੇ। ਸੁਬਾਹ ਹੀ ਆਏ ਹੋ? ਅੱਜ ਸੁਬਾਹ ਹੀ ਮੈਨੂੰ, ਉਹ ਉੱਥੇ ਮੇਰਾ ਬੱਚਾ ਵੱਡਾ ਰਹਿੰਦਾ, ਹਾਂ ਵਾਰਸਪੁਰੇ। ਅੱਛਾ ਵਾਰਸਪੁਰੇ। ਉਧਰ ਮੈਂ ਪਰਸੋਂ ਦਾ ਆਇਆ। ਅੱਛਾ ਅੱਛਾ ਅੱਛਾ। ਤੇ ਅੱਜ ਮੈਨੂੰ ਬੱਚਾ ਇਸ ਮੋਟਰਸਾਈਕਲ ਤੇ ਛੱਡ ਕੇ ਗਿਆ ਸੁਬਾਹ। ਅੱਛਾ ਬਜ਼ੁਰਗੋ, ਜਿਹੜੀਆਂ ਆਪਣੀਆਂ ਪੁਰਾਣੀਆਂ ਵਸੇਬਾਂ ਜੇ ਮੈਂ ਗੱਲ ਕਰਾਂ ਤੇ ਉਹ ਵੇਲਾ ਚੰਗਾ ਸੀ ਕਿ ਅੱਜ ਦਾ ਵੇਲਾ ਚੰਗਾ? ਨਹੀਂ ਹੁਣ ਤਾਂ ਦਫਾ ਕਰੋ, ਇਹ ਵੇਲਾ ਕਾਹਦਾ, ਉਹ ਚੰਗਾ ਸੀ ਤੇ ਬਹੁਤ ਚੰਗਾ ਸੀ। ਇੰਨਾ ਚੰਗਾ ਸੀ ਕਿ ਬਹੁਤ ਹੀ ਚੰਗਾ ਸੀ, ਥੋੜਾ ਜਿਹਾ ਨਹੀਂ, ਬਹੁਤ ਚੰਗਾ। ਅੱਛਾ। ਸ਼ਰਮ, ਹਿਆ, ਪਰਦੇਦਾਰੀ, ਇੱਕ ਦੂਜੇ ਦਾ ਲਿਹਾਜ਼, ਸਕੂਨ, ਹਰ ਗੱਲ ਅੱਜ ਤੋਂ ਕਈ ਹਿੱਸੇ ਜ਼ਿਆਦਾ ਚੰਗੀ। ਤੁਹਾਡੇ ਕਹਿਣ ਦਾ ਮਕਸਦ ਹੈ ਕਿ ਆਪਾਂ ਤਰੱਕੀਆਂ ਤੇ ਕਰ ਲਈਆਂ ਨੇ? ਕਾਹਦੀ ਤਰੱਕੀ ਆ, ਤਰੱਕ ਗਈ ਆ। ਤਰੱਕੀ ਨਹੀਂ, ਇਹ ਤਰੱਕੀ ਆ। ਇਹ ਸਾੜੀ ਉੱਭਰਿਆ, ਤਰੱਕੀ ਕਾਹਦੀ ਹੈ? ਕੋਈ ਤਰੱਕੀ ਨਹੀਂ। ਇਹ ਤਰੱਕੀ ਇਹ ਹੀ ਆ, ਹੇਰਾ ਫੇਰੀ ਦੀ ਤਰੱਕੀ ਹੋ ਗਈ, ਝੂਠ ਬੋਲਣ ਦੀ ਤਰੱਕੀ ਹੋ ਗਈ, ਸਿਆਸਤ ਦੀ ਤਰੱਕੀ ਹੋ ਗਈ,
ਰੱਬ ਕੋਲ ਪਹੁੰਚਣ ਦੀ ਤਰੱਕੀ ਹੋ ਗਈ, ਆਖਿਰ ਇਹਨੇ ਗਰਕ ਹੋਣਾ। ਕੋਇਟਾ ਕਰਕੇ ਇਸੇ ਤੋਂ ਕਿ ਅੱਲਾਹ ਪਾਕ ਨੇ ਕੀਤਾ ਸੀ ਕਿ ਜਿਹੜੇ ਹੋਣਾ ਸੀ, ਮਤਲਬ ਹਰ ਸ਼ਹਿਰ ਪਹੁੰਚ ਗਏ ਦੂਰ ਤੱਕ। ਇਸ ਲਈ ਅੱਲਾਹ ਪਾਕ ਨੂੰ ਇਹ ਚੀਜ਼ਾਂ ਨਹੀਂ ਪਾਉਂਦੀ। ਹਾਂ, ਇਹ ਤੇ ਹਕੀਕਤ ਹੈ। ਉਹ ਰੱਬ ਹੈ, ਉਹ ਅੱਲਾਹ ਪਾਕ ਹੈ। ਸਹੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਪਿਆਰ ਦਾ, ਤੁਹਾਡੀ ਮੁਹੱਬਤ ਦਾ, ਆਮੀਨ। ਜਿਸ ਖਲੂਸ ਨਾਲ ਤੁਸੀਂ ਗੱਲਾਂ ਕੀਤੀਆਂ ਔਰ ਜਿਹੜੇ ਲੋਕ ਤੁਸੀਂ ਯਾਦ ਕੀਤੇ ਆ। ਮੈਂ ਪੂਰੀ ਕੋਸ਼ਿਸ਼ ਕਰਾਂਗੇ ਆਪਾਂ ਚੈਨਲ ਰਾਹੀਂ ਉਹਨਾਂ ਲੋਕਾਂ ਨੂੰ, ਉਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਲੱਭਣ ਤਾਂ ਕਿ ਤੁਹਾਡੀ ਆਪਸ ਦੇ ਵਿੱਚ ਮੈਨੂੰ ਗੱਲਬਾਤ ਉਹਨਾਂ ਦਾ ਯਾਦ ਨਹੀਂ ਹੋ ਰਿਹਾ। ਮੇਰੇ ਕੋਲ ਘਰ ਪਿੰਡ ਦੇਣ ਦੀਆਂ ਇੰਨੀਆਂ ਗੱਲਾਂ ਨਹੀਂ ਰਹਿੰਦੀਆਂ। ਉਹਨਾਂ ਦਾ ਪਤਾ ਕਰਨਾ ਕਿ ਬੈਠੇ ਕਿੱਥੇ ਕਿਤੇ, ਦੱਸ ਕੇ ਗਿਆ ਪਿਛਲੇ ਦਿਨਾਂ 'ਚ ਅੱਛਾ ਵੀ ਅਸੀਂ ਫਲਾਂ ਜਗ੍ਹਾ ਬੈਠਾ ਹੈ, ਫਲਾਂ ਜਗ੍ਹਾ ਬੈਠਾ ਹੈ। ਹੁਣ ਦੇਣ 'ਚ ਨਹੀਂ ਰਿਹਾ। ਸਾਰੇ ਆ ਜਾਣਗੇ, ਰੱਬ ਸੋਹਣੇ ਨੇ ਜੇ ਬਖਸ਼ਿਸ਼ ਕੀਤੀ ਤੇ ਸਾਰੇ ਲੱਭ ਜਾਣਗੇ। ਸਾਡਾ ਦੀਨ ਦਾ ਫਰਕ ਸੀਗਾ, ਸਾਡਾ ਰਹਿਣ ਸਹਿਣ ਦਾ ਫਰਕ ਕੋਈ ਨਹੀਂ ਸੀ। ਦੀਨ ਦਾ ਫਰਕ ਸੀ, ਦੀਨ ਦਾ ਫਰਕ ਸੀ। ਰਹਿਣ ਸਹਿਣ ਦਾ ਸਾਡਾ ਇੱਕ ਦੂਜੇ ਨਾਲ ਕੋਈ ਫਰਕ ਨਹੀਂ ਸੀ। ਮੈਂ ਤੁਹਾਨੂੰ ਦੱਸਿਆ ਕਿ ਜੇ ਅਸੀਂ ਕਰਦੇ ਸੀ ਨਾ ਤੇ ਅਸੀਂ ਪਰਦਾ ਕਰ ਲੈਂਦੇ ਸੀ, ਉਹ ਸਾਨੂੰ ਨਹੀਂ ਸੀ ਰੋਕਦੇ। ਬਿਲਕੁਲ। ਉਹ ਕਰਦੇ ਸੀ ਤੇ ਸਾਡੇ ਸਾਹਮਣੇ ਨਹੀਂ ਕਰ ਲਿਆਂਦੇ ਸੀ। ਇਹ ਇਹਨਾਂ ਨੂੰ ਦੁੱਖ ਲੱਗਣਾ, ਇਹਨਾਂ ਦਾ ਦਿਲ ਨਹੀਂ ਲਿਖਾਉਣਾ। ਤੇ ਫਿਰ ਕਿੰਨਾ ਕੁ ਪਿਆਰ ਸੀ। ਹਕੀਕਤ ਸਾਡਾ ਉਹ ਦਿਲ ਨਹੀਂ ਸੀ ਲਿਖਾਉਂਦੇ, ਅਸੀਂ ਉਹਨਾਂ ਦਾ ਨਹੀਂ ਸੀ ਲਿਖਾਉਂਦੇ। ਇਹਨੂੰ ਪਿਆਰ ਕਹਿੰਦੇ। ਦੀਨ ਦਾ ਤੇ ਹੈ ਹੀ ਸੀ ਫਰਕ, ਇਖਤਲਾਫ ਹੈ ਨਹੀਂ। ਇਖਤਲਾਫ ਨਹੀਂ ਸੀ। ਠੀਕ ਹੋ ਗਿਆ, ਠੀਕ। ਲੋ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ, ਉਹ ਪਿਆਰੀਆਂ ਸਾਂਝਾਂ ਜਿਹੜੀਆਂ ਨੇ, ਉਹ ਮੁਹੱਬਤ ਦੀਆਂ ਸਾਂਝਾਂ, ਉਹ ਆਪਸ ਵਿੱਚ ਵਸੇਬ, ਉਹ ਹਜੇ ਵੀ ਬਜ਼ੁਰਗਾਂ ਨੂੰ ਯਾਦ ਨੇ। ਔਰ ਇਹੀ ਯਾਦਗਿਰੀ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਲਈ ਇੱਕ ਕੋਸ਼ਿਸ਼ ਕਰੀਦੀ ਹੈ। ਔਰ ਆਪਣੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਕਿਸੇ ਜ਼ਾਤ, ਕਿਸੇ ਮੁਲਕ, ਕਿਸੇ ਧਰਤੀ ਦੇ ਖਿਲਾਫ ਕੋਈ ਗੱਲਬਾਤ ਨਾ ਕੀਤੀ ਜਾਵੇ, ਬਲਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਸਾਂਝਾਂ ਨੇ ਉਹਨਾਂ ਦੇ ਹਕੀਕੀ ਤੌਰ 'ਤੇ ਇੱਕ ਨਜ਼ਰ ਦੌੜਾਈ ਜਾਵੇ। ਔਰ ਅਜੋਕੇ ਸਮੇਂ ਦੇ ਵਿੱਚ ਜੋ ਸਾਡਾ ਹਾਲ ਹੈ ਉਹਦੇ ਉੱਪਰ ਵੀ ਇੱਕ ਨਜ਼ਰ ਦੌੜਾਈ ਜਾਵੇ ਕਿ ਅਸੀਂ ਤਰੱਕੀ ਕਿੰਨੀ ਕੁ ਕਰ ਲਈ ਹੈ ਜਾਂ ਫਿਰ ਅਸੀਂ ਪਿੱਛੇ ਵੱਲ ਜਾ ਰਹੇ ਹਾਂ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਰਾਹੀਂ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਇਹ ਸਾਰਾ ਕੁਝ ਪਹੁੰਚ ਸਕੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੇ ਨਾਲ। ਰੱਬ ਰੱਖਾ ਜੀ।